ਜੇ ਇੰਟਰਵਿਊ ਦੇਣਗੇ, ਇੰਟਰਵਿਊ 'ਚ ਫਲਾਪ ਹੋ ਗਏ ਤੇ ਉੱਥੇ ਆਪਣੀ ਅੰਮੀ ਨਾਲ ਗੱਲ ਕਰਾ ਕੇ ਅਮੀ ਦੁਆ ਦਿਓ ਭਾਈ। ਇੰਟਰਵਿਊ ਦੇਣ ਗਿਆ, ਉਹਨਾਂ ਨੇ ਸਾਰੇ ਸਵਾਲਾਂ 'ਚ ਫੇਲ ਕਰਤਾ ਤੇ ਉੱਠਣ ਲੱਗਾ ਕਹਿੰਦਾ ਬਰਾਦਰੀ 'ਚੋਂ ਬਾਹਰ ਕਰ ਲੈਣੇ। ਸ਼ਰਾਬ ਪੀ ਕੇ ਭਾਈ ਇੰਟਰਵਿਊ ਦੇਣ ਚਲਾ ਗਿਆ, ਉਹ ਕਹਿੰਦੇ ਨੈਕਸਟ ਕੰਧਾ ਫੜ ਕੇ ਅੰਦਰ ਕਰ। ਇੰਨਾ ਫ੍ਰੀ ਹੋਇਆ ਜਿਹਨੇ ਇੰਟਰਵਿਊ ਦੇਣ ਗਿਆ ਸੀ, ਬੌਸ ਪੜ੍ਹਿਆ ਲਿਖਿਆ ਮੈਨੇਜਰ ਮਾਲਕ ਹੈ, ਬਾਹਰ ਤੱਕ ਨਿਕਲ ਕੇ ਗਏ ਨਹੀਂ ਫਿਰ ਨਹੀਂ ਸਮਝ ਆ ਰਿਹਾ। ਲੈਂਡ ਕਰੂਜ਼ਰ ਲੈ ਲਈ ਤੇ ਉਹਦੇ ਵਿੱਚ ਵੀ ਸੀਟਾਂ ਥੱਲੇ ਸਪੀਕਰ ਰੱਖਿਆ। ਯਾਰ ਅੰਦਰ ਇੰਟਰਵਿਊ ਦੇਣ ਗਿਆ ਵਾ, ਉਹ ਬੌਸ ਨੇ ਕਿਹਾ ਤੈਨੂੰ ਕਿਹਨੇ ਭੇਜਿਆ? ਬਾਹਰ ਰਿਸੈਪਸ਼ਨ ਦੀ ਕੁੜੀ ਨਹੀਂ ਬੈਠੀ ਹੁੰਦੀ, ਉਹਨੂੰ ਕਹੀ ਜਾਂਦਾ ਤੇਰੀ ਬੁੱਢੀ ਨੇ ਭੇਜਿਆ ਭਾਈ। ਉਹ ਲੜਕੀ ਰੱਖੀ ਹੁੰਦੀ ਉਹਦੇ, ਤੇਰੀ ਘਰ ਦੀ ਨੇ ਭੇਜਿਆ। अस्सलामुअलैकुम नाज़रीन, मैं अब्बास, कादर नाज़र, सुनैन मिठा, मुदस्सर दानिश। ਵਾਹ ਵਾਹ ਵਾਹ। ਅਸੀਂ ਤੁਹਾਡੇ ਲਈ ਲੈ ਕੇ ਆਏ ਆ ਈਦ ਦਾ ਦੂਸਰਾ ਦਿਨ। ਅਰੇ ਵਾਹ 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 ਵਾਹ। ਕੀ ਬਾਜ਼ਾਰ ਬਾਜ਼ਾਰ ਸਵਾਰ ਕਿਦਾਰ? ਸੰਡੇ ਬਾਜ਼ਾਰ। ਹਾਂਜੀ, ਟਰੂ ਬਾਜ਼ਾਰ ਕਹੋਗੇ? ਟਰੂ। ਹਾਂ, ਟਰੂ ਦਾ ਮਤਲਬ ਪਹਿਲੇ ਕੀ? ਦਿਨ ਨੂੰ ਕੀ ਕਹਿੰਦੇ ਭਲਾ? ਮਰੂ ਮਰੂ ਫਸਟ ਡੇ ਟਰੂ ਮਰੂ। ਹਾਂ ਇਹ ਟਰੂ ਮਰੂ। ਹਾਂ, ਟਰੂ ਮਰੂ। ਫਸਟ ਪੋਜੀਸ਼ਨ। ਓਕੇ, ਤੇ ਇਹ ਜਿਹੜਾ ਚੌਥਾ ਹੁੰਦਾ ਉਹ ਕੰਮ ਵਾਲਾ ਇਹ ਵਾਈਂਡ ਅਪ ਈਦ। ਬੈਕ ਹੋ। ਹਾਂ, ਬੈਕ ਹੋ। ਕਰੂ। ਨਾਜ਼ਰੀਨ, ਅੱਜ ਦਾ ਦੂਸਰਾ ਦਿਨ ਆ ਤੇ ਅਸੀਂ ਆਪਣੇ ਸਹੁਰਿਆਂ ਦੇ ਨਹੀਂ ਗਏ, ਤੁਹਾਡੇ ਨਾਲ ਮੁਹੱਬਤ ਨਾਲ ਤੁਹਾਨੂੰ ਮਿਲਾਂਗੇ। ਅੱਛਾ, ਆਗਾਜ਼ ਕਰ ਦਿੰਦਾ ਮੈਂ। ਇਹੋ ਜਿਹਾ ਬੰਦਾ ਨਾ ਬਾਅਦ ਚ ਪੱਕੀ ਵੇਚਦਾ ਹੀ। ਸ਼ੁਰੂ ਜੀ ਕਹੇਗਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਉੱਚੀਆਂ ਨਵੀਆਂ ਦਾਲ ਖਜੂਰਾਂ ਤੇ ਪੱਤਰ ਜਿਨ੍ਹਾਂ ਦੇ ਛਾਵੇ। ਮੇਰਾ ਬੈਗ ਕਿੱਥੇ ਗਿਆ? जैसा कि मुदस्सर भाई ने बताया वो ससुराल नहीं गए, मेरे तो भाई इतने साल ही मैनू मिलन आ गए सी, मैं फिर उन्होंने शो च ले आया। ਵਾਹ यार इंजॉय करते ਸਾਲਿਆ ਬਾਦ ਇਹ ਪਹਿਲੇ ਗੱਲ ਸੁਣ। ਇਦਾਂ ਦੇ ਬੰਦੇ ਆਪਣੇ ਸਾਲੇ ਦਾ ਝੂਠਾ ਚੂਸਾ ਖਾਣਗੇ। ਦਾਣੇ ਨੇ ਆਪਣੇ ਨਿੱਕੇ ਭਰਾ ਨੂੰ ਈਦ ਦਿੱਤੀ ਤੇ ਵਿੱਚ ਲੈਟਰ ਨਿਕਲਿਆ ਉਹਦੇ ਚ। ਅੱਛਾ, ਇਦਾਂ ਦਾ ਬੰਦਾ ਇੱਕ ਜਗ੍ਹਾ ਤੋਂ ਘੰਟਾ ਬਹਿ ਕੇ ਯਕਦਮ ਉੱਠਣਾ, ਥੱਲੋਂ ਤਿਤਲੀਆਂ ਉੱਡਦੀਆਂ ਜੇ। ਮਿੱਠਾ ਸਿਰ ਤੇ ਸਲਵਾਰ ਪਾ ਕੇ ਤੇ ਗਾਣਾ ਸੁਣਦੇ ਆ, ਭਾਬੀ ਮੇਰੀ ਕੁੱਤ ਘਰ ਦੇ ਮੇਰੀ ਨੱਚਦੀ। ओ यार इतनी देर सुता रहा इनू उथों उठाया तो इदा लगदा जिद्दां इट्टां चुकियां उतों निक्कियां सुंडियां फिरन ते गया फुल छापा लगा। यार कुत्ते को हड्डी खो के कहने अल्लाह तुम्हें और दे देगा भाई। ਭਾਈ ਕਾਲੂ ਇੱਕ ਜਗ੍ਹਾ ਇੰਟਰਵਿਊ ਦੇਣ ਗਿਆ, ਭਾਈ ਨਕਾਮ ਹੋ ਗਿਆ, ਬਾਹਰੋਂ ਜਾਣ ਲੱਗੇ ਉਹਨਾਂ ਦੀ ਕੁੰਡੀ ਲਾ ਗਏ। ਯਾਰ ਫਿਰ ਇੰਟਰਵਿਊ ਦੇਣ ਗਿਆ ਤੇ ਜਿਸ ਬੌਸ ਨੂੰ ਇੰਟਰਵਿਊ ਦੇਣਾ, ਉਹਦੇ ਸਾਹਮਣੇ ਬਬਲ ਪਾ ਕੇ ਪਟਾਕੇ ਮਾਰਨ ਡਿਆ। ਵੀ ਦੇਣਾ ਕਾਲੂ ਇੰਟਰਵਿਊ ਦੇਣ ਗਿਆ ਵਾ ਤੇ ਉੱਥੇ ਨਕਾਮ ਹੋ ਗਿਆ, ਮੈਂ ਇੰਟਰਵਿਊ 'ਚ ਫੇਲ ਹੋ ਗਿਆ ਤੇ ਬਾਹਰ ਆ ਕੇ ਆਪਣੀ ਸੀਵੀ ਤੇ ਅਮਰੂਦ ਕੱਟੇ ਖਾਣ ਲਿਆ। ਅब्बास ਭਾਈ ਪਾਇਲਟ ਦਾ ਇੰਟਰਵਿਊ ਦੇਣ ਚਲ ਗਿਆ, ਉੱਥੇ ਸਾਰੇ ਸਵਾਲਾਂ ਦੇ ਸਹੀ ਜਵਾਬ ਦਿੱਤੇ ਤੇ ਉਹਨਾਂ ਨੇ ਜਹਾਜ਼ ਦੀ ਚਾਬੀ ਫੜਾਈ, ਕਹਿੰਦੇ ਜਹਾਜ਼ ਜ਼ਰਾ ਟਰਾਈ ਦੇ, ਤੇ ਮੈਂ ਕੀ ਸਟਾਰਟ ਕਰਤਾ ਸਾਰੀ 에어ਪੋਰਟ ਪਿੱਛੇ ਨੂੰ ਦਫ਼ਤਰ ਸਾਰੇ ਮਿੱਧ ਕੇ ਹੋ ਗਏ। ਬਾਅਦ ਇੰਟਰਵਿਊ ਦੇਣ ਗਿਆ ਵਾ, ਆਪਣੀ ਬਿਮਾਰੀ ਵਾਲੇ ਕਾਰਡ ਅੱਗੇ ਰੱਖ ਕੇ ਅੰਜ ਖਲੋ ਗਿਆ ਵਾ। ਯਾਰ ਆ ਵੀ ਇੰਟਰਵਿਊ ਦੇਣ ਗਿਆ ਕਾਲੂ, ਕਹਿੰਦੇ ਹਾਂਜੀ ਦੱਸੋ, ਕੁਝ ਬੋਲ ਕੇ ਦੱਸੋ। ਕਹਿੰਦਾ ਜੀ ਮੈਂ ਮਾਂਗਣੇ ਵਾਲਾ ਨਹੀਂ ਹੂੰ, ਬਸ ਮਜਬੂਰੀ ਹੈ। ਮਿੱਠਾ ਇੰਟਰਵਿਊ ਦੇਣ ਗਿਆ, ਪਿੱਛੇ ਘਰੋਂ ਫੋਨ ਆਉਂਦਾ, ਆ ਮੁੰਡੇ ਨੂੰ ਪੈਂਪ ਨਹੀਂ ਲਾ ਗਿਆ ਹੈ। ਜੇ ਇੰਟਰਵਿਊ ਦੇਣਗੇ, ਇੰਟਰਵਿਊ 'ਚ ਫਲਾਪ ਹੋ ਗਏ ਤੇ ਉੱਥੇ ਆਪਣੀ ਅੰਮੀ ਨਾਲ ਗੱਲ ਕਰਾ ਕੇ ਅਮੀ ਦੁਆ ਦਿਓ ਭਾਈ। ਯਾਰ ਇੰਟਰਵਿਊ ਦੇ ਕੇ ਤੇ ਇੰਟਰਵਿਊ ਦੇਣਗੇ ਤੇ ਉਸ ਬੌਸ ਦੇ ਵੇਪ ਚੁੱਕੇ ਕਹੀ ਜਾਂਦਾ ਕੀ ਬਣਿਆ ਮੇਰੇ ਕੰਮ ਦਾ। ਅਗਰ ਛੋਟਾ ਕਾਲੂ ਇੰਟਰਵਿਊ ਦੇਣ ਗਿਆ ਤੇ ਬੌਸ ਪਹਿਲਾਂ ਹੀ ਸਵਾਲ ਪੁੱਛਦੇ, ਆ ਗੁੱਡੀਆਂ ਵਾਲੀ ਸਲਵਾਰ ਕਿਉਂ ਪਾ ਕੇ ਆਇਆ? ਯਾਰ ਕਾਲੂ ਐਡਾ ਬੇਵਕੂਫ ਆ, ਪੜ੍ਹੇ ਲਿਖੇ ਵੱਡੇ ਦਫ਼ਤਰ ਦੇ ਵਿੱਚ ਇੰਟਰਵਿਊ ਦੇਣਾ ਤੇ ਉਹ ਤੋਂ ਸਾਹਮਣੇ ਖੰਗਾਰਾ ਖੰਗੀ ਜਿਹੜਾ ਉਹ ਕਹਿੰਦਾ ਉੱਠੋ ਚੱਲ ਬਾਬਾ ਤੂੰ। ਇੱਕ ਜਗ੍ਹਾ ਤੇ ਭਾਈ ਕੰਮ ਦਾ ਪਤਾ ਕਰਨ ਗਿਆ, ਉਹ ਕਹਿੰਦੇ ਸੀਵੀ ਤੇ ਇੱਥੋਂ ਗੁੰਡਿਆਂ ਤਰ੍ਹਾਂ ਕੱਟ ਕੇ ਦੇ। ਚੁਲਬੁਲ ਪਾਂਡੇ ਦੀ। ਯਾਰ ਅੰਦਰ ਇੰਟਰਵਿਊ ਦੇਣ ਗਿਆ ਵਾ, ਉਹ ਬੌਸ ਨੇ ਕਿਹਾ ਤੈਨੂੰ ਕਿਹਨੇ ਭੇਜਿਆ? ਬਾਹਰ ਰਿਸੈਪਸ਼ਨ ਦੀ ਕੁੜੀ ਨਹੀਂ ਬੈਠੀ ਹੁੰਦੀ, ਉਹਨੂੰ ਕਹੀ ਜਾਂਦਾ ਤੇਰੀ ਬੁੱਢੀ ਨੇ ਭੇਜਿਆ ਭਾਈ। ਉਹ ਲੜਕੀ ਰੱਖੀ ਹੁੰਦੀ ਉਹਦੇ, ਤੇਰੀ ਘਰ ਦੀ ਨੇ ਭੇਜਿਆ। ਇੰਟਰਵਿਊ ਦੇਣ ਗਏ ਤੇ ਰਿਸੈਪਸ਼ਨ ਵਾਲੀ ਕੁੜੀ ਨੂੰ ਕਹਿੰਦਾ ਉੱਤੋਂ ਕਿੰਨੇ ਹੋ ਜਾਂਦੇ। ਯਾਰ ਇੰਟਰਵਿਊ ਦੇਣ ਗਿਆ ਤੇ ਰਿਸੈਪਸ਼ਨ ਵਾਲੀ ਕੁੜੀ ਕੋ ਜਾਂਦਾ, ਕਹਿੰਦਾ ਭਾਜੀ ਬੈਠੇ ਅੰਦਰ। ਉਹਨੂੰ ਪਿਆਰ ਕਰਦਾ ਜਾਂਦਾ।
ਯਾਰ ਇੰਟਰਵਿਊ ਦੇਣ ਗਿਆ ਤੇ ਉਹਦੇ ਸਾਹਮਣੇ ਆ ਕਰਕੇ ਐਨਕ ਲਾਈ। ਫੇਲ ਹੋ ਕੇ ਕਾਲੂ ਉਹਨਾਂ ਨੂੰ ਕਹੀਏ ਭਾਜੀ ਨੋ ਕਰਨ ਪਿਆ ਭਲਾ। ਕਾਲੂ ਇੱਕ ਜਗ੍ਹਾ ਇੰਟਰਵਿਊ ਦੇਣ ਗਿਆ, ਉਹ ਬਹੁਤ ਅਕਸਰ ਚੇਅਰ ਦਾ ਮੂੰਹ ਪਰਨੋਂ ਕਰਕੇ ਬੈਠੇ ਹੁੰਦੇ ਨੇ, ਪਰੇ ਨੂੰ ਚੌਲ ਨੇ ਉਹਦਾ ਮੂੰਹ ਸਿੱਧਾ ਕਰਾਇਆ, ਉਧਰੋਂ ਜਾ ਕੇ ਇੰਟਰਵਿਊ ਦੇਣਾ, ਦੇਖੋ ਜੀ ਮੈਂ ਵੀ ਕੀਤਾ ਮੈਂ ਵੀ ਕੀਤਾ, ਉਹਦਾ ਮੂੰਹ ਸਿੱਧਾ ਕਰਾ। ਉਹ ਇੰਟਰਵਿਊ ਵਾਲਿਆਂ ਨੇ ਬਾਹਰ ਗਲੀ 'ਚ ਆ ਕੇ ਆਵਾਜ਼ ਦਿੱਤੀ ਨੈਕਸਟ, ਤੇ ਆਪਣੇ ਨਾਲ ਦੇ ਨੂੰ ਕਹਿੰਦਾ ਜਾਓ ਜੀ ਤੁਹਾਨੂੰ ਬੁਲਾ ਵਾਰੀ ਇਹਦੀ ਸੀ। ਉਹਨਾਂ ਨੇ ਨੈਕਸਟ ਕਿਹਾ ਤਾਂ ਡਰ ਗਏ। ਇੱਕ ਜਗ੍ਹਾ ਇੰਟਰਵਿਊ ਦੇਣ ਗਿਆ ਤੇ ਕਿਤੇ ਇੰਟਰਵਿਊ 'ਚ ਕਾਮਯਾਬ ਨਹੀਂ ਹੋਇਆ ਤੇ ਉਸੇ ਬੌਸ ਨੂੰ ਕਹਿੰਦਾ ਆ ਲੱਖ ਰੁਪਏ ਦੇ ਕੇ ਮੈਨੂੰ ਕੋਈ ਛੋਟਾ ਮੋਟਾ ਕੰਮ ਕਰਾ ਦੇ। ਇੰਟਰਵਿਊ ਦੇਣ ਗਿਆ, ਉਹਨਾਂ ਨੇ ਸਾਰੇ ਸਵਾਲਾਂ 'ਚ ਫੇਲ ਕਰਤਾ ਤੇ ਉੱਠਣ ਲੱਗਾ ਕਹਿੰਦਾ ਬਰਾਦਰੀ 'ਚੋਂ ਬਾਹਰ ਕਰ ਲੈਣੇ। ਯਾਰ ਤੇਰੇ ਸਿਰ ਲਫ਼ਜ਼ ਓਪਨ ਨਹੀਂ ਪਾਇਆ, ਬਾਕੀ ਗੱਲ ਦਾ ਮਜ਼ਾ ਉਹੀ ਆਇਆ। ਇੰਟਰਵਿਊ ਦੇਣ ਗਿਆ ਵਾਲੇ ਇੰਟਰਵਿਊ ਦੇਣ ਹੀ ਗਿਆ ਵਾ, ਚਲੋ ਕਹਿੰਦੇ ਮੈਨੂੰ ਪਹਿਲੇ ਬਾਕੀ ਦੇ ਦਿਓ, ਮੈਂ ਪਿਛਲੀਆਂ ਦੇ ਦੇਣੇ ਆ। ਐਡਵਾਂਸ ਤੇ ਯਾਰ ਇੰਟਰਵਿਊ ਦੇ ਕੇ ਵਾਪਸ ਤੇ ਇੰਨੀ ਜ਼ੋਰ ਕਿ ਉਹਦਾ ਦਰਵਾਜ਼ਾ ਮਾਰਾ, ਸ਼ੀਸ਼ਾ ਤੋੜਤਾ। ਗੁੱਸੇ ਚ ਵੀ ਹੱਥ ਲਾ ਨਾ ਬਈ। ਆ ਕਾਲੂ ਇੰਨਾ ਨਰਵਸ ਹੋਇਆ ਇੰਟਰਵਿਊ ਦੇਣ ਕੇ 9 ਗਲਾਸ ਪਾਣੀ ਦੇ ਪੀ ਗਿਆ। ਬੌਸ ਕਹਿੰਦਾ ਚੱਲ ਉੱਠੋ, ਮਾਮਾ ਪਾਣੀ ਪੀ ਜਾਂਦਾ। ਕਹਿੰਦਾ ਫੁੱਲ ਬਰੀਕ ਟਾਈ ਐ ਤੇ ਕਾਲਾ ਪੈਂਟ ਕੋਟ ਪਾ ਕੇ ਤੇ ਪੱਠੇ ਤੇ ਆਪਣੀ ਸੀਵੀ ਫੜਾਉਂਦੇ ਢਾਲ ਗੁੱਟੇ ਤੇ। ਯਾਰ ਆ ਇੱਕ ਜਗ੍ਹਾ ਦਫ਼ਤਰ ਤੇ ਇੰਟਰਵਿਊ ਦੇਣ ਗਿਆ, ਪਿੱਛੇ ਖਲੋਤਾ ਕਰਨ ਡਿਆ ਹੇ ਵੱਡਾ ਕਾਲੂ ਇੰਟਰਵਿਊ ਦੇਣ ਗਿਆ ਤੇ ਛੋਟਾ ਕਾਲੂ ਉਹਦੇ ਮਗਰ ਨੈਸਟੀ ਪਾਉਂਦਾ ਜਾਂਦੇ ਆ। ਯਾਰ ਇੰਟਰਵਿਊ ਦੇਣ ਗਿਆ ਤੇ ਸਿਲੈਕਟ ਹੋ ਗਿਆ ਤੇ ਉੱਥੇ ਉੱਠਣ ਲੱਗਾ ਨਾ ਤੇ ਬੌਸ ਨੂੰ ਕਹਿ ਰਿਹਾ ਮੇਰਾ ਸਲੋਮੋ ਬਣਾ ਦੇ। ਯਾਰ ਖੇਰੀ ਕਰਦਾ, ਗੁੱਸਾ ਬੜਾ ਕਰਦਾ ਸੀ। ਇੰਟਰਵਿਊ 'ਚ ਨਕਾਮ ਹੋਇਆ ਤੇ ਜਾਣ ਲੱਗਾ ਬੌਸ ਦਾ ਪੱਖਾ ਬੰਦ ਕਰੇ। ਕਹਣਾ ਜਾ ਰਿਹਾ ਬਾਹਰ। ਯਾਰ ਇੰਟਰਵਿਊ ਪਾਸ ਕਰ ਗਿਆ, ਪਹਿਲੇ ਦਿਨ ਜੋਬ ਤੇ ਚੱਲਾ ਵਾ ਤੇ ਬੇਗਮ ਨੂੰ ਕਹਿਣ ਡਿਆ ਪਿੱਛੇ ਆਵਾਜ਼ ਲਾ ਸ਼ਾਹ। ਉਹਦੇ ਦੇਣ ਚ ਆ ਗਈ ਹੁਣ ਤੂੰ ਤੋਤੀ ਪਾ ਕੇ ਇੰਟਰਵਿਊ ਦੇਣ ਚਲਾ ਗਿਆ ਤੇ ਬੋਸ ਕਹਿੰਦਾ ਇਹ ਕਿਹੜੀ ਡਰੈਸਿੰਗ ਆ? ਕਹਿੰਦਾ ਟੈਕਨੋਲੋਜੀ ਆ। ਟੈਕਨੋਲੋਜੀ ਯਾਰ ਕਾਲੂ ਨੂੰ ਨਾ ਇਹਦਾ ਇੰਟਰਵਿਊ ਦਾ ਟਾਈਮ ਸੀ 10 ਵਜੇ, 1 ਵਜੇ ਦਫ਼ਤਰ 'ਚ ਵੜਿਆ। ਉਹ ਕਹਿੰਦਾ ਤੈਨੂੰ ਕਿ 10 ਵਜੇ ਤੂੰ 1 ਵਜੇ ਆਇਆ। ਚਲੋ ਮੈਂ ਕਿਹਾ ਦੋਵੇਂ ਭਰਾ ਨਾਲ ਕੇ ਰੋਟੀ ਖਾ ਲਾਂਗੇ। ਬੈਠੇ ਨੂੰ ਕਿਸੇ ਨੇ ਕਿਹਾ ਹਰਾਮ ਖਾਨਾ, ਕਹਿੰਦਾ ਨਹੀਂ ਲੱਗਦਾ ਨਹੀਂ ਲੱਗਦਾ। ਛੋਟਾ ਕਾਲੂ ਵੀ ਬੈਠਾ, ਪਹਿਲੇ ਦਿਨ ਹੀ ਭਾਈ ਇੰਟਰਵਿਊ 'ਚ ਗਿਆ, ਵਾਪਡਾ ਸਿਲੈਕਟ ਹੋ ਗਿਆ ਸਰਕਾਰੀ ਮਹਿਕਮੇ 'ਚ। ਹਲੇ ਪਹਿਲੇ ਦਿਨ ਹੀ ਜਾਂਦੇ ਆ ਕੰਮ ਤੇ ਮਾਈਆਂ ਵੇਖ ਵੇਖ ਕੇ ਕਹਿੰਦੇ ਵੇਖ ਹਰਾਮ ਖਾ ਖਾ ਕੇ ਕਿਤਾਬ ਪੜਿਆ। ਉਹਦਾ ਵਿਚਾਰੇ ਦਾ ਪਹਿਲਾ ਦਿਨ ਹਲੇ ਵਾਪਟਾ ਹੀ ਲੱਗਣਾ ਸੀ ਤੇ ਵਾਪਟਾ ਦੇ ਅਫਸਰ ਨੇ ਕਿਹਾ ਤੇਰੇ ਕੋਲ ਆਪਣਾ ਕੀ? ਕਹਿੰਦਾ ਦੇਖੋ ਜੀ ਟੈਸਟਰ ਲੈ ਕੇ ਆਇਆ। ਇੰਟਰਵਿਊ ਨਾਦਰ ਦੇਣ ਗਏ, ਐਡੀ ਠੱਕੀ ਪਰਫਿਊਮ ਲਾ ਗਿਆ, ਉਹਨਾਂ ਨੇ ਫੇਲ ਕਰਤਾ। ਦੋ ਗੱਲਾਂ ਫੇਰ ਉਹ ਰੁਮਾਲ ਬੰਨ ਕੇ ਇੰਟਰਵਿਊ। ਇਹ ਵੀ ਇੰਟਰਵਿਊ ਦੇਣ ਗਿਆ, ਉਹਨੂੰ ਰਿਜੈਕਟ ਕਰਤਾ ਤੇ ਉਹਨਾਂ ਦੇ ਦਫ਼ਤਰ ਦੇ ਵਿੱਚ ਮਸਵਾਕਾਂ ਲੈ ਗਿਆ। ਖੱਚ ਕੇ ਸਵਾਲ ਉਹ ਨਾਦਰ ਟਾਈਮ ਦਾ ਬੜਾ ਮਿਸ ਹੋਇਆ ਫਿਰ ਮੈਂ। ਸੀਵੀ ਵਿਖਾ ਕੇ ਉਹਨਾਂ ਨੂੰ ਕਹੀਏ ਭਾਜੀ ਗੱਲ ਉਹ ਜਿਹੜੀ ਪਹਿਲੇ ਸਹੀ ਜਾਲੀ ਆ ਸੀਵੀ। ਹਾਂ ਠੀਕ ਆ। ਕੰਮ ਤੇ ਰੱਖਣਾ ਨਾ ਰੱਖਣਾ ਤੇ ਲੈ ਗੱਲ ਆ ਜਾਂਦੀ ਆ ਭਾਈ। 3-4 ਟੋਟਿਆਂ 'ਚ ਸੀਵੀ ਵਿਖਾ ਕੇ ਆਂਦਾ ਭਾਜੀ ਉਹ ਬੱਕਰੀ ਨੇ ਮੂੰਹ ਮਾਰ ਲਿਆ ਤੇ ਭਾਜੀ ਉਹ ਟੋਟ ਯਾਰ ਕਿਤੇ ਘੰਟਾ ਕ ਲੇਟ ਹੋਇਆ, ਬੌਸ ਲੇਟ ਹੈ ਤੇ ਉਹ ਆਇਆ ਦਫ਼ਤਰ 'ਚ, ਉਹਨੂੰ ਕਹਿੰਦਾ ਟਾਈਮ ਆ ਭਲਾ ਪਤਾ ਬੈਠਾ ਉਹ ਇੰਟਰਵਿਊ ਦੇਣ ਗਿਆ, ਰਾਜ ਦੇਖ ਬੰਦੇ ਦੀ ਆਪਣੇ ਡਾਕੂਮੈਂਟਾਂ ਦੇ ਝੋਲ ਪਾਉਂਦੇ ਆ। ਉਹ ਕਹਿੰਦੇ ਸੀਵੀ ਦੇ, ਕਹਿੰਦਾ ਭਾਜੀ ਸੀਵੀ ਗਵਾਚ ਗਈ ਸੀ, ਮਾਸਟਰ ਨੂੰ ਮੈਂ ਨਾਲ ਲੈ ਕੇ ਆਇਆ। ਜਿਹਦੇ ਕੋਲ ਮੈਂ ਟਵੀਸ਼ਰ ਬਣਿਆ। ਛੋਟਾ ਕਾਲੂ ਸ਼ਲਵਾਰ ਕਮੀਜ਼ ਪਾ ਕੇ ਇੰਟਰਵਿਊ ਦੇਣ ਚਲ ਗਿਆ ਤੇ ਉਹ ਬੋਸ ਕਹਿੰਦਾ ਇਹ ਕੀ ਪੈਂਟ ਸ਼ਰਟ? ਕਹਿੰਦਾ ਨੋ ਟੈਨਸ਼ਨ, ਵਿੱਚ ਕਰਨ ਲੱਗ ਪਿਆ ਕਮੀਜ਼। ਇੰਟਰਵਿਊ ਦੇਣ ਗਿਆ ਵਾ, ਜੌਬ ਤੇ ਸਿਲੈਕਟ ਹੋ ਗਿਆ। ਉਹਨੇ ਕਿਹਾ ਅੰਗੂਠਾ ਲਾ, ਬੜਾ ਪੈਣ ਜਿਹਾ ਨਹੀਂ ਹੁੰਦਾ, ਉਹ ਸੁੱਕਾ ਹੀ ਤੇ ਥੋਪੇ ਕੋ ਅੰਗੂਠਾ ਲਾਉਣ। ਬੌਸ ਕਹਿੰਦਾ ਨਿਕਲ ਜਾ ਚੱਲਦਾ। ਮਾਮਾ ਕਹਿੰਦਾ ਗੱਲ ਪਾਉਣਾ ਮਿੱਠਾ ਬੜੀ ਸ਼ਿਆਰੀ ਕਰਦਾ ਹੀ ਪਿੰਡ ਬੜੀ ਬੜਾ ਤੇਜ਼ ਬੰਦਾ। ਕਿ ਜਗ੍ਹਾ ਤੇ ਇੰਟਰਵਿਊ ਦੇਣ ਗਿਆ, ਉਹਨਾਂ ਨੇ ਓਕੇ ਕਰਕੇ ਕਿਹਾ ਤੇਰੀ 40,000 ਤਨਖਾਹ ਵਾ, 2 ਮਹੀਨੇ ਬਾਅਦ 60,000 ਕਰ ਦਿਆਂਗੇ। ਕਹਿੰਦਾ ਮੈਂ ਫਿਰ 2 ਮਹੀਨੇ ਬਾਅਦ ਆ ਜਾਏਗਾ। ਦਾਨਿਸ਼ ਹੋ ਗਈ ਦੁਨੀਆ। ਆ ਦਾਨਿਸ਼ ਇੱਕ ਜਗ੍ਹਾ ਇੰਟਰਵਿਊ ਦੇਣ ਗਿਆ ਵਾ, ਬੌਸ ਕਹਿੰਦਾ ਯਾਰ ਬੰਦਾ ਕਿਤੇ ਆਵਾਜ਼ ਆਉਣ ਡਈ ਹੈ। ਮੈਂ ਫਿਰ ਆਪਣਾ ਇਨਵਿਜ਼ੀਬਲ ਬੂਟ ਬੰਦ ਕਰਕੇ ਉਹਦੇ ਸਾਹਮਣੇ ਆ ਗਿਆ। ਯਾਰ ਇਹ ਕਿਆ ਇੰਟਰਵਿਊ ਦੇਣ, ਇਹ ਸਾਹਮਣੇ ਖਲੋਤਾ, ਬੌਸ ਨੂੰ ਨਜ਼ਰ ਨਹੀਂ ਆਉਣਾ। ਬੌਸ ਨੇ ਫਿਰ ਥੱਲੇ ਇੰਜ ਕੀਤਾ, ਫਿਰ ਨਜ਼ਰ ਆਇਆ। ਬੜਾਈਨੈਸ ਵਧੇ ਕੋਈ ਵੀ ਜਗ੍ਹਾ ਇੱਕ ਦੋ ਵਾਰ ਹੈ ਗਿਆ ਇੰਟਰਵਿਊ ਦੇਣ। ਕਹਿੰਦਾ ਇੰਟਰਵਿਊ ਦੇਣ ਆਇਆ, ਉਹ ਕਹਿੰਦਾ ਉੱਥੇ ਰੱਖ ਦਿਓ ਚੱਲ ਨਿਕਲ।
ਕਾੜੂ ਨੂੰ ਲਕਵਾ ਹੋ ਗਿਆ ਤੇ ਤਰਖਾਨ ਸੀਗਾ, ਐਂ ਕਰਕੇ ਆਰੀ ਫੇਰ ਕੇ ਤੇ ਇੱਕ ਬੰਦੇ ਨੂੰ ਕਹਿੰਦੇ ਇੱਥੇ ਫੂਕ ਮਾਰੀ। ਇਹਦਾ ਟੀਨ ਚੱਕਰ ਲੱਗਾ, ਉਹਨੇ ਵੇਖ ਲਿਆ, ਉਹਨੂੰ ਪਜੋਣ ਲੱਗ ਪਿਆ। ਕੀ ਮਤਲਬ ਸਹਿਰੀ ਹੈ ਯਾਰ ਨਾਲ। ਯਾਰ ਪੀਪੇ ਵਾਲੇ ਜਗਾਉਣ ਨਾਲ ਨਹੀਂ ਆਉਂਦੇ ਤੇ ਠੇਠਾ ਕਰ ਜਾ ਕੇ ਸੁੱਤਾ ਵੀ ਪੈਣ ਜਿਹੜੇ ਯਾਰ ਇਹਨੂੰ ਬੜਾ ਹਿਲੋ ਪੀਪੀ ਵਾਲਾ ਆਇਆ, ਕਹਿੰਦਾ ਅਸੀਂ ਤੁਹਾਨੂੰ ਸਾਰਾ ਮਹੀਨਾ ਜਗਾਉਂਦੇ ਰਹੇ, ਕਹਿੰਦਾ ਲੈ ਅਸੀਂ ਉੱਠੇ ਹੀ ਨਹੀਂ। ਉਹ ਜਿਹੜਾ ਸਿਰ ਤੇ ਖੜੋ ਕੇ ਕਈ ਜਾਂਦਾ ਮਾੜਾ ਹਿਲ ਹੁਲ ਨਾ, ਮੈਂ ਨਹੀਂ ਪੈਸੇ ਮੰਗਦਾ। ਯਾਰ ਸਾਰੀ ਟਾਈਮ ਢੋਲ ਵਾਲਾ ਤੇ ਆਪਣੀ ਬੁੱਢੀ ਨੂੰ ਕਹਿੰਦੇ ਆ ਦੁਪੱਟਾ ਕਿੱਥੇ, ਮੇਰਾ ਲੱਕ ਤੇ ਬੰਨਣ ਵਾਲਾ, ਮੇਰੇ ਕੋਲ ਲੁੱਟੀ ਪੋਣੀ। ਸਹਿਰੀ ਤੇ ਟਾਈਮ ਢੋਲ ਵਾਲਾ ਆਇਆ ਕਾਲੂ ਹੁਣਾਂ ਦੇ ਘਰ ਦੇ ਲਾਗੇ, ਉਹਨੇ ਆ ਕੇ ਢੋਲ ਵਜਾਇਆ ਤੇ ਚਾਰੇ ਭਰਾ ਅੱਗੇ। ਸ਼ਹਿਰੀ ਟਾਈਮ ਢੋਲ ਵਜਾਉਣ ਵਾਲਾ ਆਇਆ ਵਾ ਤੇ ਢੋਲ ਦੀ ਆਵਾਜ਼ ਸੁਣੀ ਆ ਤੇ ਨੱਠ ਕੇ ਅੱਬੇ ਦੀਆਂ ਲੱਤਾਂ ਬੰਨ੍ਹਤੀ। ਕਹਿੰਦਾ ਤਾਂ ਬੇਇੱਜ਼ਤੀ ਕਰਾ ਦੇ। ਯਾਰ ਦਾ ਦਾਦਾ ਮਰ ਗਿਆ, ਡਾਕਟਰ ਨੇ ਕਿਹਾ ਹੁਣ ਇਹ ਨਹੀਂ ਉੱਠ ਸਕਦਾ, ਤੇ ਪੀਪੇ ਵਾਲੇ ਲੈ ਆਓ ਬਯੋਂਡ ਦੇ। ਸੁਬਹ ਸਾਰੀ ਟਾਈਮ ਢੋਲ ਵਾਲਾ ਆਇਆ ਵਾ ਤੇ ਬੇਗਮ ਨੂੰ ਬਾਲ ਜਾ ਕੇ ਉਹਨਾਂ ਕੀਕਲੀ ਸ਼ਰਾਬ ਪੀ ਕੇ ਭਾਈ ਇੰਟਰਵਿਊ ਦੇਣ ਚਲਾ ਗਿਆ, ਉਹ ਕਹਿੰਦੇ ਨੈਕਸਟ ਤਾਂ ਕੰਧਾ ਫੜ ਕੇ ਅੰਦਰ ਕਰ। ਉਹ ਸਾਰੀ ਟਾਈਮ ਢੋਲ ਨਹੀਂ ਵਜਾਂਦਾ, ਉਹਦੇ ਉੱਤੇ ਚਮਚੀ ਮਾਰਦੇ ਆ ਟੱਕ। ਤੇਲ ਵੀ ਨਹੀਂ। ਯਾਰ ਇੰਟਰਵਿਊ ਦੇਣ ਗਿਆ ਵਾ ਤੇ ਉੱਥੇ ਪਾਸ ਹੋ ਗਿਆ ਹੈ, ਤੇ ਪਾਸ ਹੋ ਜਾਣ ਗਈ ਮੁਬਾਰਕ। ਅੰਗਰੇਜ਼ਾਂ ਦਾ ਸੈਲੀਬ੍ਰੇਟ ਦੇਖ ਲਿਆ ਨੇ, ਉਹ ਰੇਸਾਂ ਜਿੱਤ ਕੇ ਬੋਤਲਾਂ ਕਰਦੇ। ਬੋਤਲ ਚ ਗਾਰਾ ਪਾ ਕੇ ਤੇ ਘਰ ਲੱਗਾ। ਕੀ ਮਤਲਬ ਯਾਰ ਮੁੰਡੇ ਦਾ। ਅਰੇ ਨਾ ਸਾਰੇ ਹੱਸੇ, ਮਜ਼ਾ ਆਇਆ, ਮੈਂ ਵੀ ਹੱਸਿਆ। ਅਬ ਡਾਕਟਰ ਚਲਾ ਗਿਆ ਇੰਟਰਵਿਊ ਦੇਣ, ਤੇ ਉਹ ਕਹਿੰਦੇ ਤੁਹਾਡੇ ਨਾਲ ਕੋਈ ਆਇਆ, ਤੇ ਕਹਿੰਦਾ ਭਾਜੀ ਉਹ ਇੱਕ ਖਵਾਜਾ ਸਰਾ ਨਾਲ ਆਇਆ। ਮਿੱਠਾ ਇੰਟਰਵਿਊ ਦੇਣ ਗਿਆ, ਉਹਨੇ ਕਿਹਾ ਆਪਣੀ ਸੀਵੀ ਦਿਖਾਓ। ਹੁਣ ਸੀਵੀ ਨਹੀਂ ਸੀ ਹੈ ਤੇ ਵਿਆਹ ਦੀ ਮੂਵੀ ਲਗਾਤੀ। ਯਾਰ ਕਾਲੂ ਇੰਟਰਵਿਊ ਦੇਣ ਗਿਆ, ਇੰਟਰਵਿਊ ਚ ਸਵਾਲ ਦਾ ਕਿਸੇ ਜਵਾਬ ਨਹੀਂ, ਤੇ ਘੰਟਾ ਰੋ ਕੇ ਵਾਪਸ ਆ ਗਿਆ। ਡਾਕਟਰ ਮਾਮਾ ਉਹ ਡਾਕਟਰ ਸੀਗਾ। ਉਹਨਾਂ ਨੇ ਕਿਹਾ ਤੇਰੇ ਚ ਐਕਸਟਰਾ ਕੀ ਟੈਲੈਂਟ ਕੰਮ ਤੋਂ ਇਲਾਵਾ ਵੀ, ਤੇ ਛੋਟਾ ਸਿਗਰਟ ਆਇਆ ਅੰਦਰ ਲਗਾ ਕੇ ਨੂੰ ਫਿਰ ਬਾਹਰ ਕਰਤਾ। ਕਿੱਦਾਂ? ਕਦੀ ਅੰਦਰ ਕਰ ਗਿਆ। ਯਾਰ ਕਾਲੂ ਨਹੀਂ ਐਡਾ ਬੇਵਕੂਫ, ਸੁਬਹ ਸਾਰੀ ਟਾਈਮ ਢੋਲ ਵਾਲਾ ਆਇਆ ਤੇ ਉਹਦੇ ਅੱਗੇ ਅੱਗੇ ਕੱਢਣ ਗਿਆ। ਇੰਟਰਵਿਊ ਦੇਂਦੇ ਆ ਮਦਸਰ, ਤੇ ਉੱਤੇ ਕੈਪ ਪਾ ਕੇ ਤੇ ਇਦਾਂ ਲਾ ਦੇ। ਐਡਮਾ ਕਰਕੇ। ਯਾਰ ਕਾਲੂ ਇੰਟਰਵਿਊ ਦੇਣ ਗਿਆ, ਅੱਜ ਬੂਆ ਖੋਲ ਕੇ ਤੇ ਬਾਜ਼ੀ ਮਾਰ ਕੇ ਅੰਦਰ ਜਾ ਕੇ ਕਿਆ ਬਣਾ ਸਰ। इंटरव्यू देने गया तो इंज करके दफ्तर च बढ़िया वा, वो बॉस ने कहा ये शापर में क्या जो तुम्हारे हाथ में है, कहता जी मैं दूर आया रात उल्टी निकल गई यार रात सुट के ਅਬਾਸ ਇੱਕ ਕੈਦੀ ਨੂੰ ਕਹਿੰਦੇ ਆ, ਕਹਿੰਦਾ ਯਾਰ ਜੇਲ੍ਹ 'ਚ ਜਾਣ ਲਈ ਕਿੱਥੇ ਸੀ ਵੀ ਜਮ੍ਹਾਂ ਕਰਾਉਣੀ। दूर का सफर किया तो रस्ते च उल्टियां करदियां ने, तो छापर इदां ही ना मेहमान उन्होंने घर ले कहते ये की कहना इच मेरियां बड़कां वा ਮਾਰੀ ਬੜੇ ਕਰਾਣਾ। यार कालू ने इंटरव्यू देने दिया इंज करके बॉस सवाल कर रहे हैं, सवाल कर रहे हैं बड़ा अच्छा कुछ गुआर मूड दे से इंटरव्यू चल रहा है, यकदम बॉस कहता ये स्मेल किधर से आ रही है, सॉरी जी मैं पैर बाहर कटे। ਬਾਸ ਪਾਸ ਹੋ ਗਿਆ, ਉਹਨਾਂ ਨੇ ਕਿਹਾ ਸੈਲਰੀ ਡਿਸਾਈਡ ਕਰ ਲੈ, ਕਹਿੰਦਾ ਨਕਦ ਦਿਹਾੜੀ ਲੈਣੀ। ਇੰਟਰਵਿਊ ਤੋਂ ਪਾਸ ਹੋ ਗਿਆ ਨਾ, ਤੁਸੀਂ ਬਾਅਦ ਉਹਨੂੰ ਕਹਿੰਦੇ ਭਾਜੀ ਭਲਾ ਯੈਸ ਕਿੱਧਰ ਨੂੰ ਹੋਣਾ। ਨਹੀਂ ਪਤਾ ਪੂਰਾ ਆ ਗਿਆ। इन्ना फ्री होया जिन्हें इंटरव्यू देने गया बॉस पढ़ा लिखा मैनेजर मालिक है, बाहर तक निकल के गई नहीं, फिर नहीं समझ आ रहा। ਅੱਛਾ ਇੱਕ ਮਿੰਟ ਗੱਲ ਤਾਂ ਸੁਣੋ ਭਾਈ, देख लो जे हफ्ता को आके देख लो कितने जा ਮਗਰ ਪਿਆ ਤਾਂ ਤੇ ਲੈ ਜੋ ਬੜਿਆ। यार इंज करके दफ्तर च बढ़िया बढ़ते सारी रिसेप्शन वाली ने उन्हें प्यार हो गया। ਅਗਲਾ ਤਾਂ ਕਰਾਟੇ ਖੇਲਦਾ ਸੀ ਕਾਲੂ, ਇੰਟਰਵਿਊ ਦੇਣ ਚਲਾ ਗਿਆ ਤਾਂ ਉੱਤੇ ਲੱਤਾਂ ਇਦਾਂ ਖੋਲ ਕੇ ਉਹਦੇ ਸਾਹਮਣੇ ਬੈਠਾ। ईद का दिन माड़ा जनाई को इत्थे टक लवा के सारे घर ਨੂੰ ਕਹਿ ਡਿਆ ਮੇਰਾ ਸੱਟ ਲੱਗ ਗਈ, ਮੈਂ ਕੋਈ ਈਦ ਨਹੀਂ ਦਿੱਤੀ ਜਾਣੀ। ਕਿਤੇ ਕਿਤੇ ਦੇਦਾ ਬਚ ਗਿਆ ਹੁੰਦਾ। ਰਕਸ਼ਾ ਚਲਾਉਂਦਾ ਸੀ ਅਬਾਸ, ਮਾਲਕ ਨੇ ਅਚਾਨਕ ਬਾਂਹ ਫੜ ਲਈ ਤੇ ਲੈਂਡ ਕਰੂਜ਼ਰ ਦੇ ਵਿੱਚ ਵੀ ਹਰ ਸਟਾਪ ਤੇ ਰੋਕ ਕੇ ਕਹਿ ਰਿਹਾ ਸ਼ਹਿਰੇ। ਮੈਨੂੰ ਰਕਸ਼ਾ ਚਲਾਉਂਦਾ ਸੀ ਸੁਨੈਣ ਵੀ ਭਾਈ, ਇੰਜ ਕਰਕੇ ਇੱਕ ਕੁੜੀ ਖਲੋਤੀ ਨੇ ਇੰਜ ਟਾਇਰ ਚੁੱਕਿਆ ਉਹਦਾ ਤੇ ਉਹਦੇ ਲਾਗੇ ਜਾ ਕੇ ਬ੍ਰੇਕ ਮਾਰੀ,
ਉਹਦੇ ਪੰਜਿਆਂ ਤੇ ਟਾਇਰ ਸੁੱਟਦਾ। ਰਕਸ਼ਾ ਚਲਾਉਂਦਾ ਸੀ, ਲੈਂਡ ਕਰੂਜ਼ਰ ਲੈ ਲਈ ਤੇ ਉਹਦੇ ਵਿੱਚ ਵੀ ਸੀਟਾਂ ਥੱਲੇ ਸਪੀਕਰ ਰੱਖਿਆ। ਰਕਸ਼ਾ ਚਲਾਉਂਦਾ ਸੀ, ਅੱਲਾ ਨੇ ਬਾਹ ਫੜੀ ਤੇ ਆਪਣੇ ਦਫ਼ਤਰ 'ਚ ਬਹਿ ਕੇ ਅੰਜ ਏਸੀ ਚਲਾਉਣ ਦਿਆ ਪਿੱਛੇ। ਰਕਸ਼ਾ ਚਲਾਉਂਦਾ ਸੀ ਭਾਈ, ਅੱਲਾ ਨੇ ਬਾਹ ਫੜ ਲਈ, ਲੈਂਡ ਕਰੂਜ਼ਰ ਲੈ ਲਈ ਤੇ ਉਹਨੂੰ ਵੀ ਕਹਿਣ ਡਿਆ ਚਲੋ। ਯਾਰ ਰਕਸ਼ਾ ਚਲਾਉਂਦਾ ਸੀ, ਲੈਂਡ ਕਰੂਜ਼ਰ ਲੈ ਲਈ ਤੇ ਉਹਦੀ ਸਕਰੀਨ ਅੱਗੇ ਪੀਲਾ ਕੱਪੜਾ ਬੰਨਿਆ ਹੋਇਆ। ਰਕਸ਼ਾ ਚਲਾਉਂਦਾ ਸੀ, ਲੈਂਡ ਕਰੂਜ਼ਰ ਲੈ ਲਈ ਤੇ ਉਹਦੇ ਡੈਸ਼ਬੋਰਡ ਤੇ ਵੀ ਉਹ ਪੈਸੇ ਵਾਲਾ ਬੈਗ ਰੱਖਿਆ। ਰਕਸ਼ਾ ਚਲਾਉਂਦਾ ਸੀ, ਇਹਨਾਂ ਨੇ ਬਾਹ ਫੜ ਲਈ ਤੇ ਦਫ਼ਤਰ ਵਾਲੀ ਕੁਰਸੀ ਤੇ ਅੱਗੇ ਹੋ ਕੇ ਬੈਠਾ ਆਇਆ ਕਰਕੇ। ਨਾਦਰ ਵੀ ਰਕਸ਼ਾ ਚਲਾਉਂਦਾ ਸੀ, ਲੈਂਡ ਕਰੂਜ਼ਰ ਲੈ ਲਈ, ਉਹਦਾ ਕਿਤੇ ਤੇਲ ਮੁੱਕ ਗਿਆ ਤੇ ਅੱਗੋਂ ਚੁੱਕੀ ਭਾਈ। ਰਕਸ਼ਾ ਚਲਾਉਂਦਾ ਸੀ, ਅੱਲਾ ਨੇ ਪਰਾਡੋ ਦਿੱਤੀ, ਪਰਾਡੋ ਤੋਂ ਵੀ ਇੰਜ ਬੈਠਾ। ਪਰਾਠਾ ਲੈ ਲਈ ਰਕਸ਼ੇ ਤੋਂ ਬਾਅਦ। ਰਕਸ਼ਾ ਚਲਾਉਂਦਾ ਸੀ ਤੇ ਪਰਾਠਾ ਲੈ ਲਈ ਤੇ ਉਹਦੀ ਛੱਤ ਤੇ ਵੀ ਚਿੜੀ ਲਵਾਈ। ਰਕਸ਼ਾ ਚਲਾਉਂਦਾ ਸੀ, ਪਰਾਡੋ ਯਾਰ ਰਕਸ਼ਾ ਚਲਾਉਂਦਾ ਸੀ, ਅੱਲਾ ਨੇ ਆਪਣੀ ਜ਼ਾਤੀ ਪਰਾਡੋ ਦੇਤੀ ਆ। ਆਪਣੇ ਦਫ਼ਤਰ ਦੇ ਬਾਹਰ ਖਲੋਤਾ ਇੰਜ ਕਰਕੇ ਮੁਲਾਜ਼ਮ ਆਣਾ ਤਾਂ ਉਹਨੂੰ ਵੇਖ ਕੇ ਕਹਿਣਾ ਸਵਾਰੀ ਆ ਗਈ। ਰਕਸ਼ਾ ਚਲਾਉਂਦਾ ਸੀ, ਰਕਸ਼ਾ ਚਲਾਉਂਦਾ ਸੀ, ਅੱਲਾ ਨੇ ਬਾਹ ਫੜ ਲਈ, ਬਹੁਤ ਸਾਰੀ ਉਹਦੇ ਅੱਗੇ ਲਾਤੀ ਅੱਗੇ। ਰਕਸ਼ਾ ਚਲਾਉਂਦਾ ਸੀ, ਲੈਂਡ ਕਰੂਜ਼ਰ ਲੈਣ ਗਿਆ ਤੇ ਉਹਨੂੰ ਕਹਿੰਦੇ ਸਾਈਡ ਚੈਨ ਤੇ ਨਹੀਂ। ਯਾਰ ਰਕਸ਼ਾ ਚਲਾਉਂਦਾ ਸੀ, ਲੈਂਡ ਕਰੂਜ਼ਰ ਲੈ ਲਈ ਆ ਤੇ ਫਿਰ ਸਿਲੰਡਰ ਰੱਖਿਆ। ਯਾਰ ਰਕਸ਼ਾ ਚਲਾਉਂਦਾ ਸੀ, ਆਪਣੀ ਜ਼ਾਤੀ ਪਰਾਡੋ ਲੈ ਲਈ ਆ। ਬੇਗਮ ਕਹੇ ਬਹਿਣ ਲੱਗੀ, ਤੈਨੂੰ ਕਿਹੜਾ ਬਾਜੀ ਸਾਲਮ ਜਾਣਾ। ਰਕਸ਼ਾ ਚਲਾਉਂਦਾ ਸੀ, ਕਿਤੇ ਲੈਂਡ ਕਰੂਜ਼ਰ ਹੀ ਲੀਲੀ ਪੈ ਗਿਆ ਸੁਣਾ। ਕਹਿੰਦਾ ਬਸ ਬੱਚੇ ਲਾਈਦੇ ਹੁੰਦੇ। ਯਾਰ ਆਵਾਜ਼ ਦੇ ਸੱਟ ਲੱਗੀ, ਜ਼ਖਮ ਕਿਤੇ ਖੁੱਲਾ ਹੋ ਗਿਆ, ਉਹਨੂੰ ਸਹੀ ਨਹੀਂ ਕਰਾਉਣ 'ਚ ਪੈਸੇ ਜੋੜਨ ਡਿਆ। ਗੱਲਾਂ ਬਣਾਇਆ। ਯਾਰ ਇਹ ਜੇ ਬੰਦੇ ਤੇ ਮਾੜੀ ਜਿਹੀ ਝਰੀਟ ਆਵੇ ਤੇ ਹੱਡੀ ਨਜ਼ਰ ਆਉਣ ਲੱਗ ਪੈਂਦੀ। ਉਹ ਹੱਡੀ ਤੱਕ ਜ਼ਖਮ ਚਲੇ ਗਏ। ਏਦਾਂ ਦਾ ਕਮਜ਼ੋਰ ਬੱਚਾ ਨਾ ਲੋਕਾਂ ਦਾ ਹੁੰਦਾ, ਮੈਨੂੰ ਜੂੰ ਖਿੱਚ ਕੇ ਲੈ ਗਈ ਸੀ ਭਾਈ ਕੋਲ। ਗੱਲ ਕਰਦਾ ਨਾ ਥੁੱਕਾ ਸੁੱਟਦਾ ਹੁੰਦਾ ਸੀ। ਇੱਕ ਬੰਦੇ ਨਾਲ ਅੱਧਾ ਘੰਟਾ ਗੱਲਾਂ ਕੀਤੀਆਂ, ਕਹਿੰਦੇ ਚੱਲ ਹੁਣ ਉਸਤਰੇ ਨਾਲ ਨਰਮ ਕਰਕੇ ਸ਼ੁਰੂ ਕਰ। ਯਾਰ ਭੱਲੇ ਖਾਂਦੇ ਉਧਰੋਂ ਪੀਣ ਆਉਂਦੇ ਤੇ ਜਾਣ ਕੇ ਭੱਲੇ ਰੱਖ ਕੇ ਪਾਣੀ ਪੀਣ ਲੱਗ ਗਿਆ। ਤੇ ਯਾਰ ਇੱਕ ਫਰਮੈਸ਼ੀ ਜੁਗਾ ਤਾਂ ਉਹ ਨਹੀਂ ਕਰਦੀ ਯਾਰ। ਓਏ ਅੰਦਰ ਆ ਕੇ ਕੀ ਪੈਣਾ ਰੋਟੀ ਖਾ। ਬੇਟੇ ਕਰੀ ਯਾਰ ਕੁਝ ਨਹੀਂ ਹੁੰਦਾ। ਉਹ ਭਾਈ ਫੈਸਲ ਨੂੰ ਸੂਟ ਕਰ। ਮੈਂ ਕਿਹਾ ਭਾਈ ਫੈਸਲ ਵਰਗੇ ਬੰਦੇ ਨੇ ਪਾਈਆ ਕੀਮਾ ਪਕਾ ਕੇ ਤੇ ਗਲੀ 'ਚ ਵਾਲਾ ਦੇਣਗੇ। ਓਏ ਹਾਦਰ ਚਲੋ ਚਲੋ ਜਾ ਕੇ ਕੀਮਾ ਖਾ ਲਓ। ਯਾਰ ਇਹ ਸਾਡਾ ਦੋਸਤ ਸੀ, ਉਹ ਏਦਾਂ ਉਹਦਾ ਪਿਓ ਏਦਾਂ ਕਰਦਾ ਹੁੰਦਾ ਸੀ। ਓਏ ਮਾਨ ਪੁੱਤ ਆਪਣਾ 3 ਪਾ ਦੁੱਧ ਪੀ ਲਾ। ਅੱਛਾ ਕਈ ਬੰਦੇ ਇਦਾਂ ਹੁੰਦੇ ਵੀ ਪਾਈਆ ਕਿ ਦਹੀਂ ਲਿਆ ਕੇ ਉਠੋ ਉਠੋ ਦਹੀਂ ਖਾ ਲਓ ਉਠੋ। ਆ ਬਾਹਰ ਸ਼ਵਾਰਮਾ ਲੈ ਕੇ ਅੱਜ ਖਾਂਦੇ ਆ। ਖਾਲੀ ਕਰ। ਥਲੀਆਂ ਵਾਲੇ ਪਠਾਨ ਨੇ ਕਿਤੇ ਸੁਨੈਣ ਨੂੰ ਕਿਹਾ ਕਿ ਯਾਰ ਪਾਣੀ ਤੇ ਭਲਾਈ, ਤੇ ਅੰਦਰੋਂ ਦੁੱਧ ਭਲਾਈ ਇਹਨੇ ਸਜੇ ਗਲਾਸ 'ਚ ਲਿਆ ਕੇ। ਯਾਰ ਇਹਨੂੰ ਦੁੱਧ ਪਿਲਾਉਣ ਆਈਆਂ ਦੀਆਂ ਸਾਲੀਆਂ ਤੇ ਨਾਲ 200 ਰੁਪਏ ਜਲਦੀ ਪੀਰੋ ਭਾਂਡੇ ਮੋੜਨੇ ਆ। ਮਦਾਨੀ ਨਹੀਂ ਲੱਭੀ, ਕੱਛੂ ਕੋਨੇ ਚ ਸੋਟੀ ਟੋ ਕੇ ਉਹਨਾਂ ਲੱਤੀ ਬਣਾ। ਆ ਠੋਕ ਗਈ। ਭਾਈ ਇਹਨੂੰ ਨਜ਼ਲਾ ਆ ਗਿਆ, ਡਾਕਟਰ ਨੇ ਕਿਹਾ ਤੂੰ ਭਾਫ ਲੈ ਤੇ ਗੋਹੇ ਦੇ ਉੱਤੇ ਬੈਠਾ ਹੈ। ਕੇਟੂ ਪਹਾੜੀ ਤੇ ਜਾ ਕੇ ਬਰਫ਼ ਦਾ ਰੇਟ ਪਤਾ ਕਰਨ ਦਿਆ, ਕੀ ਮਤਲਬ ਯਾਰ। ਹਰ ਗਾਣੇ ਜਾ ਅੱਲਾ। ਉਹ ਬੈਂਕ ਵਾਲਾ ਸਰਾਖ ਨਹੀਂ ਹੁੰਦਾ, ਉਹਦੇ ਵਿੱਚੋਂ ਦੀ ਬਾਹ ਬਾੜ ਕੇ ਕਹਿੰਦਾ ਭਾਜੀ ਆਹ ਉਹਨੂੰ ਬੁਲਾਇਓ। ਯਾਰ ਇਹਨੂੰ ਕਿਸੇ ਨੇ ਕਿਹਾ ਮੇਰੀ ਬਰਫ਼ਬਾਰੀ ਹੋ ਰਹੀ ਹੈ ਤੇ ਆਪਣੀ ਗੋਲੇ ਵਾਲੀਆਂ ਬੋਤਲਾਂ ਲੈ ਆਏ। ਮਿੱਠਾ ਮਰੀ ਚਲ ਗਿਆ ਉੱਥੇ ਭਾਈ, ਬਰਫ਼ਬਾਰੀ ਹੋ ਰਹੀ ਫੁੱਲ, ਇਹਦੇ ਕੋਲ ਪੈਸੇ ਮੁੱਕ ਗਏ ਤੇ ਇੱਕ ਸਾਈਡ ਤੇ ਅੱਗ ਬਾਲ ਕੇ 5 ਰੁਪਏ ਘੰਟਾ ਹੱਥ ਸੇਕਣ ਦੇ ਆ ਲੋਕਾਂ ਕੋਲ। ਸਾਹ ਬਰਾਦਰ ਇੱਕ ਪਰੀ ਸੈੱਟ ਹੋ ਗਈ, ਜੁਗਤ ਬੜੀ ਕੰਮ ਦੀ ਆ, ਮਿੱਠੇ ਸੁੱਟੀ ਨਾ। ਪਰੀ ਸੈੱਟ ਹੋ ਗਈ ਤੇ ਬਾਸ ਨੂੰ ਕਹਿੰਦੀ ਕੀ ਖਾਣਾ ਪੀਣਾ, ਇਹ ਕਹਿੰਦਾ ਬੋਤਲ ਪਿਆ ਦੇ। ਉਹਨੇ ਐ ਕਰਕੇ ਨਾਲ ਹੀ ਚੋ ਗਲਾਸ ਭਰਿਆ, ਚੁਟਕੀ ਵੀ ਜਾ ਕੇ ਬੋਤਲ ਬਣਾ ਕੇ ਯਾਰ ਕਿਆ ਚਮਚੀ ਆਈ ਏ। ਆਪਣੀ ਸੱਸ ਨਾਲ ਘਾਟ ਵਾਲੇ ਫਿਰਦੇ ਆ, ਹੋਰ ਬੰਦੇ ਵੀ ਉਹਨੂੰ ਸਲਾਮ ਕਰੀ ਜਾਂਦੇ ਹੋਏ। ਆਪਣੀ ਸੱਸ ਨੂੰ ਹੀ ਕਹੀ ਜਾਂਦੇ ਆ। ਜਿੱਦਾਂ ਉਹਦੀ ਉੱਥੇ ਤਰਤੀਬ ਨਹੀਂ ਗਈ। ਇੱਕ ਬੰਦੇ ਨੇ ਲਾਨਤ ਪਾਈ ਤੇ ਨਾਲ ਉਹ ਗਾਰਾ ਵੀ ਪਾਉਂਦੇ ਆ, ਕਹਿੰਦਾ ਲਾਨਤ ਨਾ ਨਹੀਂ ਨੂੰ ਕੁਛ ਕੱਲੀ ਲਾਨਤ।
ਉਹ ਨਾਲ ਕੂੜਾ ਵੀ ਟੁੱਟੀ ਯਾਦ ਹੈ ਯਾਰ ਨਾ ਹੱਸਦਾ ਕਿੰਨਾ ਸੋਹਣਾ ਲੱਗਦਾ। ਇੱਥਾ ਪਾਗਲ ਆ, ਖਜ਼ਾਨੇ ਵਾਲੀ ਦੇਖਦੇ ਆਲੇ ਦੁਆਲੇ ਕੋਲੇ ਲਾਤੇ। ਟਾਉਂਦੇ ਲੱਕੜ ਦੀ ਲੱਤ ਹੁੰਦੀ ਸੀ, ਕੁੱਤੇ ਪੈ ਗਏ ਤੇ ਹੱਸਣ ਦਿਆ, ਕਹਿੰਦਾ ਆ ਤੂੰ ਕਤਾਰੀ ਨਿਕਲ ਗਿਆ ਤਾਰੀ ਯਾਰ ਉਹ ਜਿਹੜਾ ਮਹੱਲਿਆਂ 'ਚ ਕੇਸਟਾ ਨਹੀਂ ਜਿਹਦੀ ਰਿਕਾਰਡਿੰਗ ਹੁੰਦੀ ਹੈ, ਉਹਨੂੰ ਪੁੱਛਣ ਦਿਆ ਕੋਈ ਨਵਾਂ ਐਲਬਮ ਨਹੀਂ ਆ ਰਿਹਾ। ਯਾਰ ਗੋਸ਼ਤ ਲੈ ਕੇ ਘਰ ਜਾਣਾ ਤੇ ਕੁੱਤਾ ਪੈ ਗਿਆ ਤੇ ਉਹਨੂੰ ਕਹਿੰਦੇ ਉਹ ਪਕਾ ਕੇ ਭੇਜਦਾ, ਪਕਾ ਕੇ ਉਹਨੇ ਇੰਨਾ ਤੇ ਬੋਟੀ ਪਾ ਬੜੀ। ਔਰ ਰਕਸ਼ਾ ਚਲਾਉਂਦਾ ਸੀ ਤੇ ਲੈਂਡ ਕਰੂਜ਼ਰ ਲੈ ਲਈ ਬਿਠੇ, ਅੱਛਾ ਤੇ ਉਹ ਵੀ ਉਂਗਲ ਦੇ ਕੇ ਸਟਾਰਟ ਹੁੰਦੀ ਸੀ। ਉਹ ਚੋਕ ਨਹੀਂ ਦਿੰਦੇ ਹੁੰਦੇ। ਯਾਰ ਟੁੰਡਾ ਸੀਗਾ ਤੇ ਅੰਪਾਇਰ ਬਣ ਗਿਆ, ਆਊਟ ਵਾਸਤੇ ਇੱਕ ਬੰਦਾ ਰੱਖਿਆ ਸੀ ਆਸ-ਪਾਸ। ਇਹ ਵੀ ਰਕਸ਼ਾ ਚਲਾਉਂਦਾ ਸੀ, ਲੈਂਡ ਕਰੂਜ਼ਰ ਲਾ ਲਈ ਤੇ ਉਹਦੇ ਅਗਲੇ ਦੋਵੇਂ ਦਰਵਾਜ਼ੇ ਲਵਾਤੇ। ਲਾਗਾ ਲੱਗਾ ਸੀ ਤੇ ਧੂਤੀ ਪਾ ਕੇ ਪੈਰ ਖਲੋਤਾ। ਇੱਕ ਬੋਲਰ ਨੇ 2-3 ਵਾਈਟ ਸੁੱਟੇ ਤੇ ਆਪਣੀ ਫੋਲਡਿੰਗ ਵਾਲੀ ਕੁਰਸੀ ਕੱਢ ਕੇ ਉੱਤੇ ਬਹਿ ਗਿਆ। ਯਾਰ ਇਹਨੂੰ ਵਾਰਡਨ ਵਾਲਾ ਕਹਿੰਦਾ ਹੈਲਮਟ ਨਹੀਂ ਪਾਇਆ, ਕਹਿੰਦਾ ਮੈਂ ਬੋਲਰ ਹਾਂ। ਰਕਸ਼ਾ ਚਲਾਉਂਦਾ ਸੀ ਤੇ ਲੈਂਡ ਕਰੂਜ਼ਰ ਲੈ ਲਈ ਤੇ ਉਹਦੇ ਪਿੱਛੇ ਵੀ ਅਫਜ਼ਲ ਇਲੈਕਟ੍ਰੋਨਿਕਸ ਰਕਸ਼ਾ ਚਲਾਉਂਦਾ ਸੀ ਤੇ ਲੈਂਡ ਕਰੂਜ਼ਰ ਲੈ ਲਈ, ਮਹੱਲੇ 'ਚ ਬੱਚਾ ਕੋ ਆ ਗਿਆ, ਕਹਿੰਦਾ ਲਵਾਓ ਸਪੀਕਰ ਉੱਤੇ। ਲੈਂਡ ਕਰੂਜ਼ਰ ਸਾਰੀ ਜ਼ਿੰਦਗੀ ਨਕਸ਼ੇ ਨੂੰ ਸਫ਼ਰ ਕੀਤਾ, ਅੱਲਾ ਨੇ ਆਪਣੀ ਲੈਂਡ ਕਰੂਜ਼ਰ ਦਿੱਤੀ, ਅੱਗੇ ਡਰਾਈਵਰ ਚਲਾਉਂਦਾ ਪਿੱਛੇ ਬੈਠਾ ਤੇ ਫਿਰ ਇਹਨੂੰ ਫੜ ਕੇ ਬੈਠਾ। ਇਹ ਵੀ ਰਕਸ਼ਾ ਚਲਾਉਂਦਾ ਸੀ ਤੇ ਭਾਈ ਲੈਂਡ ਕਰੂਜ਼ਰ ਦੇਤੀ ਤੇ ਚਾਰੇ ਦਰਵਾਜ਼ੇ ਸਪਰਿੰਗ ਵਾਲੇ ਲਵਾਏ। ਯਾਰ ਆਪ ਹੀ ਬੰਦ ਹੋ ਗਏ। ਰਕਸ਼ਾ ਚਲਾਉਂਦਾ ਸੀ, ਲੈਂਡ ਕਰੂਜ਼ਰ ਲੈ ਲਈ ਭਾਈ, ਤੇ ਇਹਦੀ ਬੇਗਮ ਕਹਿੰਦੀ ਸ਼ਹਿਰ ਜਾਣਾ ਵਾ, ਕਹਿੰਦਾ CNG ਬਹੁਤ ਮਹਿੰਗੀ ਹੋ ਗਈ, 250-300 ਰੁਪਏ। ਯਾਰ ਰਕਸ਼ਾ ਚਲਾਉਂਦਾ ਸੀ, ਇਹਨਾਂ ਨੇ ਵੱਡੀ ਇੰਜ ਕਰਕੇ ਰੇਂਜ ਰੋਵਰ ਦੇਤੀ ਹੈ ਤੇ ਉਹ ਵੀ ਨਹਿਰ ਤੇ ਲਾ ਕੇ ਧੋਣ ਡਿਆ। ਰਕਸ਼ਾ ਚਲਾਉਂਦਾ ਸੀ, ਮਾਲਕ ਨੇ ਲੈਂਡ ਕਰੂਜ਼ਰ ਦਿੱਤੀ ਤੇ ਉਹਦੇ ਪਿੱਛੇ ਵੀ ਰਾਈ ਸਾਹਿਬ ਦੀ ਤਸਵੀਰ ਗੰਢਾ ਸੀ। ਰਕਸ਼ਾ ਚਲਾਉਂਦਾ ਸੀ, ਇਹਨਾਂ ਨੇ ਰੇਂਜ ਰੋਵਰ ਦੇਤੀ ਆ ਤੇ ਰਾਤ ਨੂੰ ਕੱਲੇ ਆਉਂਦਾ। ਮੈਂ ਕਿਹਾ ਰੇਂਜ ਰੋਵਰ ਕਿੱਥੇ, ਕਿਹੜਾ ਸਟੈਂਡ ਤੇ ਲਾ ਕੇ ਪੰਪ ਤੇ ਰਕਸ਼ਾ ਚਲਾਉਂਦਾ ਦੀ ਲੈਂਡ ਕਰੂਜ਼ਰ ਲੈ ਲਈ ਤੇ ਆਪਣੀ ਫੈਮਿਲੀ ਨੂੰ ਪਿੱਛੋਂ ਪੁੱਛੀ ਆ ਇਹ ਤੁਸੀਂ ਕਿੱਥੇ ਉਤਰਨਾ ਪਿਆ। ਰਕਸ਼ਾ ਚਲਾਉਂਦਾ ਸੀ ਤੇ ਲੈਂਡ ਕਰੂਜ਼ਰ ਲੈ ਲਈ, ਉਹਦੀਆਂ ਪਿਛਲੀਆਂ ਜਿਹੜੀਆਂ 2 ਸੀਟਾਂ ਉੱਤੇ ਵੀ ਫੱਟਾ ਲਵਾਇਆ। ਯਾਰ ਰਕਸ਼ਾ ਚਲਾਉਂਦਾ ਸੀਗਾ, ਲੈਂਡ ਕਰੂਜ਼ਰ ਲੈ ਲਈ ਤੇ ਆਪਣੀ ਫੈਮਿਲੀ ਨੂੰ ਰੋਡ ਤੇ ਖਿਲਾਰ, ਕਹਿੰਦਾ ਅੰਦਰ ਨਹੀਂ ਮੈਂ ਜਾਣਾ। ਰਕਸ਼ਾ ਚਲਾਉਂਦਾ ਸੀਗਾ, ਲੈਂਡ ਕਰੂਜ਼ਰ ਦੇਤੀ ਰੱਬ ਨੇ ਤੇ ਪਿਛਲੇ ਸੀਟਾਂ ਤੇ ਗੇਟ ਦਾ ਸ਼ੀਸ਼ਾ ਲਾਇਆ ਲੰਮਾ ਜਿਹਾ। ਰਕਸ਼ਾ ਚਲਾਉਂਦਾ ਸੀ, ਰੇਂਜ ਓਵਰ ਦੇਤੀ ਰੱਬ ਨੇ ਅੱਛਾ ਤੇ ਲਾਈਟਾਂ ਨੂੰ ਹੱਥ ਮਾਰ ਚਲਾਉਂਦੇ ਆ। ਇੰਦਨ ਦੇ ਉਹ ਯਾਰ ਰੇਂਜ ਰੋਵਰ ਲੈ ਲਈ, ਰਕਸ਼ਾ ਚਲਾਉਂਦਾ ਸੀ ਤੇ ਉਹ 'ਚ ਵੀ ਪੀਲਾ ਪੱਖਾ ਲਵਾਇਆ। ਰੇਂਜ ਰੋਵਰ ਲੈ ਲਈ ਉਹਨੇ ਭਾਈ ਤੇ ਪਿੱਛੇ ਮੋਬਲੈਲ ਵਾਲੀ ਬੋਤਲ ਟੰਗੀ ਏਡੀ। ਯਾਰ ਰਕਸ਼ਾ ਚਲਾਉਂਦਾ ਸੀ, ਰੇਂਜ ਰੋਵਰ ਲੈ ਲਈ ਤੇ ਉਹਦੇ ਬਾਹਰ ਲਿਖ ਕੇ ਲਿਖਿਆ ਪਿਕ ਐਂਡ ਡ੍ਰੌਪ ਕੀ ਸਹੂਲਤ। ਰਕਸ਼ਾ ਚਲਾਉਂਦਾ ਸੀ, ਰੇਂਜ ਰੋਵਰ ਲੈ ਲਈ ਤੇ ਇਹ ਬੇਗਮ ਉਤਰੀ ਤੁਹਾਨੂੰ ਬਕਾਇਆ ਦੇਣ ਦਿਆ। ਰਕਸ਼ੇ ਤੋਂ ਬਾਅਦ ਲੈਂਡ ਕਰੂਜ਼ਰ ਲੈ ਲਈ ਤੇ ਅੱਜ ਕਰਕੇ ਘਰ ਲਿਆ ਕੇ ਖਿਲਾਰੀ ਤੋਂ ਵਿੱਚੋਂ ਕੋਲਾ ਕੱਢ ਕੇ ਲੈ ਕੇ ਗਿਆ। ਰਕਸ਼ੇ ਤੋਂ ਬਾਅਦ ਲੈਂਡ ਕਰੂਜ਼ਰ ਲੈ ਲਈ ਤੇ ਘਰ ਪਹਿਲੇ ਦਿਨ ਹੀ ਲੈ ਗਿਆ ਤੇ ਰੱਬ ਕਹਿੰਦਾ ਇਹਦੀ ਕਿੰਨੀ ਤਰੀਕ ਆ। ਯਾਰ ਰਕਸ਼ਾ ਚਲਾਉਂਦਾ ਸੀ ਤੇ ਰੇਂਜ ਰੋਵਰ ਲੈ ਲਈ ਆ ਤੇ ਠੰਡੇ ਪਾਣੀ ਦੀ ਬੋਤਲ ਰੱਖ ਕੇ ਉੱਤੇ ਪੀਲਾ ਕੱਪੜਾ ਰੱਖ ਯਾਰ ਰਕਸ਼ਾ ਚਲਾਉਂਦਾ ਸੀ, ਰੇਂਜ ਰੋਵਰ ਲਈਏ ਤੇ ਵਾਪਸ ਕਰਦੀ। ਮੈਂ ਕਿਹਾ ਵਾਪਸ ਕਿਉਂ ਕੀਤੀ, ਕਹਿੰਦਾ ਵਿੱਚ ਪਲੱਗ ਪਾਣਾ ਨਹੀਂ ਸੀ। ਰਕਸ਼ਾ ਚਲਾਉਂਦਾ ਸੀ, ਰੇਂਜ ਓਵਰ ਆ ਰਹੀ ਗਰਮੀਆਂ 'ਚ ਇੱਕ ਬੋਰਡ ਥੱਲੇ ਸਾਰੇ ਦਰਵਾਜ਼ੇ ਖੋਲ ਕੇ ਸੁੱਤਾ ਰੇਂਜ ਰੋਵਰ ਲੈ ਲਈ ਭਾਈ ਤੇ ਉਹਦਾ AC ਆ ਪਿੱਛੇ ਨੂੰ ਬਟਨ ਖਿੱਚ ਕੇ ਚੱਲਦਾ ਸੀ। ਹੁੰਦੇ ਨਹੀਂ ਵਿੱਚ ਰੱਖੇ। ਰਕਸ਼ਾ ਚਲਾਉਂਦਾ ਸੀ ਤੇ ਲੈਂਡ ਕਰੂਜ਼ਰ ਲੈ ਲਈ ਤੇ ਬਾਹਰ ਨਿਕਲ ਕੇ ਬੂਹੇ 'ਚ ਹੱਥ ਰੱਖ ਕੇ ਉਹਨੂੰ ਰਿਵਰਸ ਕਰ ਕੱਲਾ ਰਕਸ਼ਾ ਹੀ ਚਲਾਈ ਜਾਂਦੇ ਆ, ਕੱਲਾ ਰਕਸ਼ਾ ਹੀ ਰੇਂਜ ਰੋਵਰ ਲਈ ਨਹੀਂ। ਮੈਂ ਕਿਹਾ ਉਹ ਨਹੀਂ ਲਈ, ਕਦੋਂ ਆਪਣੀ ਰੇਂਜ ਤੋਂ ਬਾਹਰ। ਇਹ ਤੇ ਜਦੋਂ ਉਹਨੇ ਰਕਸ਼ਾ ਚਲਾਇਆ ਤੇ ਹੋ ਗਈ। ਰੇਂਜ ਰੋਵਰ ਹੀ ਲਈ। ਈਦ ਵਾਲੇ ਦਿਨ ਆਪਣੇ ਆਪੂ ਨਾਲ ਪ੍ਰੈਂਕ ਕਰਦੇ ਆ, ਉਹ T2 ਵਾਲਾ ਚਾਕੂ ਨਹੀਂ ਉਹ ਲਿਆ ਕੇ ਉਹਨੂੰ ਕਹਿੰਦੇ ਇਦਾਂ ਦੇ ਬੰਦੇ ਆਪਣੀ ਅੱਧੀ ਤਨਖਾਹ ਦੀਆਂ ਨਾ ਐਟਮਾਟਮਾ ਲੈ ਆਉਂਦੀ ਆ, ਕਰੰਟ ਵਾਲੀ ਕਿਤਾਬ ਲੈ ਆਉਂਦੀ ਆ, ਨੈਟ ਲੈਣ ਦਾ ਕਰੰਟ ਵਾਲਾ। ਉਹ ਪੱਥਰ ਤੇ ਲਿਆਂ ਤੇ ਤਾਂ ਸੱਟਣ ਵਾਲੇ। ਇੱਧਰਲੇ ਮੋਢੇ ਤੇ ਆਪਣਾ ਨਿਆਣਾ ਚੁੱਕਿਆ, ਇੱਧਰੋਂ ਮੂੰਹ ਚੋਂ ਅੱਖ ਕੱਢ ਕਰਕੇ ਬਹਾਨਾ। ਇਦਾਂ ਦੇ ਬੰਦੇ ਨਾ ਤਨਖਾਹ ਵਧਾਉਣ ਦੇ ਮਾਰੇ
ਬੌਸ ਦੇ ਕੇ ਹੋਰ ਆਈਟਮਾਂ ਕਰਨ ਗਿਆ ਬਸ ਜੀ ਘਰ ਚੋਂ ਵੱਡਾ ਵੀ ਨਾ ਹੋਵੇ ਕੋਈ ਪਤਾ ਲੱਗੇ ਵੱਡਾ ਹੀ ਇਹ ਤਨਖਾਹ ਬਣਾ ਦੇ ਪੁਰਾਣੀ ਜੁਗਾ ਤਾਂ ਰੀਮਿਕਸ ਕਰਕੇ ਮਾਰਾਂਗਾ ਪੂਰੀ ਸੁਣਿਓ ਅੱਛਾ ਜੀ ਤੇ ਭਾਵਾਂ ਫੇਰ ਹੱਸਿਓ ਭਾਵਾਂ ਨਾ ਠੀਕ ਹੈ ਭਾਈ ਜਿੰਨ ਵਾਲਾ ਚਿਰਾਗ ਲੱਭ ਲਿਆ ਇਹਨੂੰ ਤੇ ਉਹਨੇ ਜਿੰਨ ਨੇ 100 ਰੁਪਏ ਦੇ ਕੇ ਇਹਨੂੰ ਅੰਦਰ ਬੁਲਾ ਕੇ ਆਪਣੇ ਕੰਮ ਕਰਾਉਂਦੇ ਆ ਜਿੰਨ ਦੀਆਂ ਜਰਾਬਾਂ ਨੂੰ ਗੰਡਾ ਮਾਰ ਕੇ ਰੱਖਣਦੇ ਆ ਜਿੰਨ ਦੀਆਂ ਕਿਤਾਬਾਂ ਐਸੇ ਕਰਕੇ ਜਿੰਨ ਦੀ ਮਸ਼ੀਨ ਲਾਈ ਆ ਉਹ ਇਹਨਾਂ ਦੀ ਮਸ਼ੀਨ ਲਾਈ ਹੈ ਕੱਪੜੇ ਧੋਣ। ਆਪ ਕਾਮਯਾਬ ਹੈ ਦਾਣੇ ਚ ਨੂੰ ਸ਼ਾਟ ਪੈ ਗਈ ਮਰਿਆ ਨਹੀਂ ਖੱਤ ਵੱਧ ਗਏ ਇਹਨੇ ਛਾੜ ਜ਼ਰੂਰ ਪਾਉਣੀ ਹੁੰਦੀ ਆ ਜਾਂ ਮੈਨੂੰ ਪਾਉਣੀ ਹੁੰਦੀ ਆ। ਹਾਂ ਜਦ ਕਿਤੇ ਨਾ ਕਿਤੇ ਪੂਣੀ ਹੈ ਛਾੜ ਯਾਰ ਤਨਸ਼ ਨਾ ਇੱਕ ਜਗ੍ਹਾ ਤੋਂ ਐਵੇਂ ਸ਼ੇਵ ਕਰਾਉਣ ਗਿਆ ਤੇ ਉਹ ਮਾਲਕ ਨਾ ਦੁਕਾਨ ਦਾ ਕਾਰੀਗਰ ਨੂੰ ਕਹਿੰਦਾ ਉਹ ਸ਼ੇਵ ਬਾਅਦ ਚ ਕਰੀ ਪਹਿਲੇ ਭਾਈ ਦਾ ਕਾਲਾ ਮਾਸਕ ਲਾ ਭਾਈ ਮੁਦੱਸਰ ਵੀ ਕਟਿੰਗ ਕਰਾਉਣ ਗਏ ਆ ਤੇ ਉਹਨੇ ਇਹਦੇ ਵੱਲ ਦੇਖ ਕੇ ਆਪਣੇ ਕਾਰੀਗਰ ਨੂੰ ਕਹਿੰਦਾ ਚੱਲ ਇਹਨਾਂ ਦੇ ਸਿਰ ਤੇ ਟੇਪ ਕਰ ਇਹਦੇ ਭਰਾ ਨੂੰ ਤਨੈਣ ਦੇ ਭਰਾ ਨੂੰ ਟੂ ਸ਼ਾਟ ਪਈ ਤੇ ਉਹਨੂੰ ਰੇਤਾ ਚ ਦੱਬਿਆ ਤੂੰ ਸ਼ਾਟ ਸਨੋਕਰ ਤੇ ਔਰ ਜਿਹੜਾ ਲਾਲ ਚਿੱਟੇ ਵਾਲੀ ਗੇਮ 'ਚ ਨਹੀਂ ਬਲੈਂਕਾ ਆਂਦਾ ਉਹਨੂੰ ਕਹਿੰਦਾ ਭਾਜੀ ਬਿੱਲ ਕਿੰਨਾ ਕਾ ਜਾਂਦਾ ਯਾਰ ਮੁਦੱਸਰ ਨਾ ਵਾਲ ਲਵਾਣ ਗਿਆ ਉਹਨੂੰ ਸਾਰਾ ਸਿਰ ਪਾੜ ਕੇ ਅੰਦਰੋਂ ਵੇਖ ਕੇ ਕਹਿੰਦੇ ਭਾਈ ਤੁਹਾਡੇ ਵਾਲ ਮੁੱਕੇ ਇਹਦੇ ਭਰਾ ਨੂੰ ਇੰਨਾ ਕਰੰਟ ਪੈਂਦਾ ਸੀ ਇਹਨਾਂ ਨੇ ਉਹਦਾ ਸਬ ਮੀਟਰ ਲਵਾ ਦਿੱਤਾ। ਇਹਦੇ ਭਰਾ ਨੂੰ ਇੰਨਾ ਕਰੰਟ ਪੈਂਦਾ ਸੀ ਜਿੱਦਣ ਬੇਲਾ ਤੇ ਆਪਣੇ ਬੁਰੂ ਕਹਿੰਦਾ ਮੇਰਾ ਕਿੰਨਾ ਬਾਪੂ ਜੀ ਇੱਕ 3 ਵਾਲੇ ਡਾਕਟਰ ਕੋਲ ਦਵਾਈ ਲੈਣ ਚਲੇ ਗਏ ਜਾਲੀ ਨੋਟ ਤੋਂ ਲਾ ਕੇ ਗਿਣਨ ਦੇ ਉਹ ਫਿਰ ਚੱਲਣੇ ਇਹਦੇ ਭਰਾ ਨੂੰ ਇੰਨੀ ਸ਼ਾਰਟ ਪੈਂਦੀ ਸੀ ਇਹਦਾ ਭਰਾਬਾ ਈਦ ਪੜ ਕੇ ਆਇਆ ਤੇ ਆ ਕੇ ਜੱਫੀ ਪਾਉਣ ਲੱਗਾ ਪਹਿਲੇ ਟੈਸਟ ਲਾ ਕੇ ਦੇਖਣ ਡਿਆ ਇੱਕ ਜਗ੍ਹਾ ਤੇ ਭਾਈ ਇhtਜਾਜ ਹੋ ਰਿਹਾ ਫੁੱਲ ਟਾਇਰਾਂ ਨੂੰ ਅੱਗ ਲੱਗੀ ਤੇ ਉਹ ਡੱਬੇ ਨੂੰ ਪਲਾਸ ਪਾ ਕੇ ਸੈਲਡ ਗਰਮ ਕਰਨ ਕਿੰਨੇ ਕਦਾਂ ਨਾਲ ਗੱਲ ਕਰੋਣੀ ਕਰਾਉਣੇ ਦੀ ਵਾਰੀ ਕੜੇ ਜੀ ਵੀ ਕਰਦਾ ਅੱਗ ਡਿਫਰੈਂਟ ਹੋਈ ਮੁਦੱਸਰ ਭਾਈ ਦੇ ਘਰ ਇੱਕ ਬੰਦਾ ਗੁਲਾਬ ਜਾਮਨਾਂ ਦਾ ਡੱਬਾ ਲਿਆਇਆ ਤੇ ਉਹਦਾ ਚੈਪ ਲਾਉਂਦਾ ਪਿਆ ਇੰਨਾ ਕਰੰਟ ਪੈਂਦਾ ਇਹਦਾ ਪੁੱਠਾ ਨਾ ਫੈਸਕੋ ਰੱਖਤਾ ਉਹਨਾਂ ਨੇ ਯਾਰ ਇਹਨੂੰ ਇੰਨੀ ਸ਼ਾਰਟ ਪੈਂਦੀ ਹੁੰਦੀ ਸੀ ਇਹਦੇ ਪੁਰਨ ਕਿਤੇ ਕੰਮ ਭੇਜਣਾ ਸੀ ਦੂਰੋਂ ਸੋਟੀ ਨਾਲ ਹਿਲਾਉਂਦੇ ਓਏ ਇਹਨੂੰ ਇੰਨੀ ਸ਼ਾਰਟ ਪੈਂਦੀ ਹੁੰਦੀ ਸੀ ਘਰ ਗੈਸਟ ਇਹਦੇ ਦੱਬਾ ਕਹਿੰਦਾ ਆ ਮੇਰਾ ਬੇਟਾ 1000 ਬਣਦਾ ਜੀ ਇਹਦੇ ਨਾਲ ਕੋਈ ਸਲਾਮ ਤੇ ਨਹੀਂ ਸੀ ਲੈਂਦਾ ਬਸ ਇਹਦੇ ਹੱਥ ਨਾਲ ਟੈਸਟਰ ਲਾ ਕੇ ਕਹਿ ਦਿੰਦੇ ਸੀ ਵਾਲੇਕੁਮ ਇਹਨੂੰ ਇੰਨੀ ਸ਼ਾਰਟ ਪੈਂਦੀ ਸੀ ਫਿਲਿਪਸ ਵਾਲੇ ਆ ਗਏ ਇਹਨੂੰ ਲੈਣ ਕੇ ਤੁਹਾਨੂੰ ਦੇਖਣਾ ਭਾਈ ਇਹਨੂੰ ਇੰਨੀ ਛਾੜ ਪੈਂਦੀ ਸੀ ਸਾਰੇ ਘਰਦਿਆਂ ਨੇ ਆਪਣੀ ਆਪਣੀ ਜੇਬ 'ਚ ਬ੍ਰੇਕਰ ਪਾਏ ਹੁੰਦੇ ਯਾਰ ਇਹਨੂੰ ਇੰਨੀ ਛਾੜ ਪੈਂਦੀ ਸੀ ਲੋਕਾਂ ਦਾ ਸੱਜਾ ਖੱਬਾ ਹੱਥ ਹੁੰਦਾ ਨਾ ਇਹਦੇ ਘਰਦਿਆਂ ਨੇ ਇਹਦਾ ਠੰਡਾ ਤੇ ਤਤਾ ਹੱਥ ਰੱਖਿਆ ਪੋਜ਼ਿਟਿਵ ਬਾਹਰ ਦੇ ਤਾਏ ਨੂੰ ਫਾਲਜ ਹੋ ਗਿਆ ਉਹਨੇ ਕਿਹਾ ਤੇਰੇ ਬਾਂਹ 'ਚ ਬੜੀ ਲਚਕ ਆ ਯਾਰ ਯਾਰ ਇੱਕ ਜਗ੍ਹਾ ਇੰਟਰਵਿਊ ਦੇਣ ਗਿਆ ਵੱਡੇ ਦਫ਼ਤਰ ਦੇ ਵਿੱਚ ਐ ਸਵਾਲ ਜਵਾਬ ਚੱਲ ਰਿਹਾ ਤੇ ਯਕਦਮ ਏਸੀ ਦਾ ਰਿਮੋਟ ਫੜ ਕੇ ਉਹ ਤਿੰਨ ਤੇ ਕਰ ਜਵਾਬ ਦਿੱਤਾ ਪੁਰਾਣੀ ਜੁਗਾ ਤਾਂ ਇੱਕ ਮੇਰੀ ਫੇਵਰਟ ਵੀ ਹੈ ਆਪਣੀ ਗਰਲਫ੍ਰੈਂਡ ਨਾਲ ਹੋਟਲ ਤੇ ਚਲ ਗਿਆ ਤੇ ਉੱਥੇ ਛਿੱਤਰ ਮਾਰ ਕੇ ਵੇਟਰ ਨੂੰ ਬੁਲਾਉਂਦੇ ਓਏ ਯਾਰ ਮੈਨੂੰ ਬਾਤ ਚੁੱਕੇ ਤਾਂ ਬਹੁਤ ਮਜ਼ਾ ਆਇਆ ਕਹਿੰਦਾ ਖੋਤੇ ਕੋ ਲੱਤ ਖਾ ਜਾਂਦਾ ਉਹੀ ਫਿਰ ਖੋਤੇ ਵਾਲੀ ਕੀਤੀ ਤੁਹਾਨੂੰ ਕਿਨੂੰ ਜਿੰਨ ਚਿਮਰਨ ਆਏ ਤੇ ਉਹ ਚਿਮਰਨਾ ਨਹੀਂ ਉਹਨਾਂ ਦੀ ਸ਼ਕਤੀ ਚਲੇਗੀ ਉਹ ਵੱਜੀ ਜਾਂਦੇ ਲੋਕਾਂ 'ਚ ਬਾਸ ਨੂੰ ਜਿੰਨ ਚਿੰਬੜਿਆ ਤੇ ਜਾਲੀ ਵਾਲੀ ਬਨੈਣ ਪਾ ਕੇ ਫਿਰਦੇ ਆ ਤੇ ਜਿੰਨ ਵੀ ਦਿਖਦੇ ਆ ਜਿੰਨ ਚਿੰਬੜ ਗਿਆ ਬਾਸ ਨੂੰ ਇਹਦੇ ਚੇਜ਼ੇ ਕਰਨ ਦੇ ਇਹਦੀਆਂ ਸੋਚ ਚੁੰਗਲਾ ਦੇ ਕੇ ਤੇ ਆਪ ਨਿਕਲ ਗਿਆ ਵੀ ਇਹ ਤੜਫਦੇ ਆ ਤੇ ਜਿੰਨ ਕਹਿੰਦੇ ਆ ਟੈਕਨੋਲੋਜੀ ਹੈ ਜਿੰਨ ਮਹੀਨਾ ਚਿਮੜ ਕੇ ਗਏ ਆ ਤੇ ਉਧਰ ਜਾ ਕੇ ਨਾ ਵਿਹਲੇ ਮਜ਼ਦੂਰੀਆਂ ਕਰਨੇ ਉਹ ਜਿੰਦਾ ਬਗਦਾ ਤੇਰੇ ਕੋ ਆਪਣੇ ਪੈਸੇ ਕਹਿੰਦਾ ਮੈਚ ਤੇ ਹਾਰ ਗਿਆ ਉੱਧਰ ਜਾ ਕੇ ਆਪਾਂ ਕਰਨ ਦੇ ਬੇਟੇ ਜੈਸੀ ਕਰਨੀ ਵੈਸੀ ਚੱਲਾ ਕਰਨੀ ਵਿੱਚ ਚੋਂ ਜਿੰਨ ਨਿਕਲ ਕੇ ਚੱਲਾ ਤੈਨੂੰ ਕਹਿੰਦਾ ਜਾ ਕੇ ਮੈਥੀ ਕਰੀ ਫਿਰ ਇਹਨੂੰ ਜਿੰਨ ਕਹਿਣ ਡੇ ਤੂੰ ਕੋਕਾ ਫਾ ਕੇ ਬਸ ਬਹਿ ਜਾ ਬਾਸ ਤੇ ਨਾ ਇੱਥੋਂ ਮਾੜੀ ਲਾਈਟ ਨਿਕਲਣ ਦਈ ਮੈਂ ਕਿਹਾ ਇਹ ਕੀ ਆ ਉਹ ਕਹਿੰਦਾ ਜਿੰਨ ਨੇ ਜਗਣ ਵਾਲੀ ਘੜੀ ਪਾਈ ਮਿੱਠੇ ਨੂੰ ਜਿੰਨ ਚਿਮਰ ਗਿਆ ਫੇਰ ਵੀ ਟਾਈਮ ਨਾ ਆ ਜਾਂਦਾ ਉਹ ਮਿੱਠੇ ਨੂੰ ਦਮ ਕਰਾ ਲਾ ਉਹ ਜਿੰਨ ਮੂਰ ਹੁੰਦੇ ਆ ਤੇ ਦਮ ਤੇ ਜੋ ਤੇ ਬੈਣ ਲਿਆ ਯਾਰ
ਰਾਤ ਨੂੰ ਫੋਨ ਕਰਕੇ ਜਿੰਨ ਕਹਿਣ ਡਿਆ ਯਾਰ ਮੈਂ ਫੋਨ ਹੋ ਗਿਆ ਉਹ ਜਿੰਨੇ ਦਾ 30,000 ਰੁਪਇਆ ਲਾਲ ਬਣ ਗਿਆ। ਪਹਿਲਾਂ ਭੈਣੀ ਸੀ ਬਗਾਨਾ ਬੁਲਾ ਕੇ ਵਿੱਚ ਜੁਗ ਨੂੰ ਸੁੱਟਿਆ ਕੀ ਮਤਲਬ ਯਾਰ ਸਾਰੀ ਸਾਲਗਿਰਾ ਕਰਕੇ ਤਾਂ ਓਏ ਉਹ ਤੇ ਕੱਲ ਸੀ ਯਾਰ। ਯਾਰ ਇਹਨੂੰ ਜਿੰਨ ਚਿਮੜ ਕੇ ਚਲਾ ਗਿਆ ਤੇ ਬਾਅਦ ਚ ਆਇਆ ਕਰਦੇ ਗੜਗੜ ਦੀ ਆਵਾਜ਼ ਆਵੇ। ਮੈਂ ਕਿਹਾ ਆਵਾਜ਼ ਕਾ ਤੁਹਾਡੇ ਕਹਿੰਦਾ ਜਿੰਦਾ ਫਰੋਜ਼ ਅੰਦਰ ਰਹਿ ਗਿਆ। ਮਾੜੀ ਜੀ ਇਹਦੇ ਬੁੜੇ ਨੇ ਖੂਨ ਦੀ ਉਲਟੀ ਕੀਤੀ ਹੈ ਤੇ ਦਵਾ ਦਵ ਮੋਟਰਸਾਈਕਲ ਤੇ ਉਹਨੂੰ ਬਾ ਕੇ ਫੈਕਟਰੀ ਛੱਡ ਆਇਆ। ਕੰਮ ਤਾਂ ਛੁੱਟੀ ਨਹੀਂ। ਯਾਰ ਕਾਲੂ ਹੱਸਦਾ ਆਪਣੇ ਪੁਰ ਕਹਿੰਦੇ ਆ ਮੈਂ ਤੁਹਾਡੇ ਤੋਂ ਮੁਤਮਿਨ ਬੜਾ ਮਰਨ ਕਰਾਰੇ ਪਿਆ ਕਹਿੰਦਾ ਲੋ ਜੀ ਹੁਣ ਆਪਣੀ ਜ਼ਿੰਦਗੀ ਜੀਵਾਂਗੇ। ਠੀਕ ਹੈ ਨਾਦਰੀ ਨਾ ਲਾਫੀ ਯਾਰ ਆਪਣੀ ਬਰਾਤ ਨਾਲ ਆਉਂਦੇ ਜਾਣ ਡਿਆ ਮੈਨੂੰ ਇੱਥੇ ਚੌਕ ਚਲਾ ਦੇ ਮੇਰੀ ਫੈਕਟਰੀ ਆ ਗਈ। ਆਪਣੇ ਸਹੁਰਿਆਂ 'ਚ ਬੇਟਾ ਕਹਿੰਦਾ ਅੱਬਾ ਮੇਰਾ ਵੀ ਇੰਨੇ ਇੱਛਾ। ਆਪਣਾ ਖਿਆਲ ਰੱਖੋ, ਹੱਸਦੇ ਰਹੋ ਵਸਦੇ ਰਹੋ। ਆਪਣੇ ਆਪਣੇ ਵਿਆਹ ਵਿਆਹ ਤੇ ਕਰਾਉਣ ਡਿਆ ਕਹਿੰਦਾ ਯਾਰ ਖੱਚਾ ਖੁਚਾ ਮਾਰਦਾ ਤਾਂ ਗੁੱਸਾ ਨਾ ਕਰੇ। ਆਪਣੇ ਵਿਆਹ ਤੇ ਸਹੁਰੇ ਨੂੰ ਕਹਿੰਦਾ ਮੇਰੇ ਤੇ ਕਿੱਦਾਂ ਯਕੀਨ ਕਰ ਲਿਆ। ਆਪਣੇ ਵਿਆਹ ਤੇ ਸਟੇਜ ਤੋਂ ਉਤਰ ਕੇ ਟੇਬਲ ਤੇ ਆ ਗਿਆ। ਮੈਂ ਕਿਹਾ ਇੱਥੇ ਆ ਗਿਆ ਕਹਿੰਦਾ ਇੱਥੇ ਪਹਿਲੇ ਬੋਤਲਾਂ ਸ਼ੁਰੂ ਹੋਣੀਆਂ। ਸਟੇਜ ਤੇ ਮਿਲ ਜਾਣੀ ਆ। ਮਿੱਠਾ ਪਾਨ ਖਾ ਕੇ ਕੰਧਾ ਫੜ ਕੇ ਘਰ ਜਾਂਦੇ। ਆਪਣਾ ਖਿਆਲ ਰੱਖੋ। ਐਡੀ ਓਪਨ ਮਾਈਂਡ ਲੜਕੀ ਨਾਲ ਸ਼ਾਦੀ ਕਰ ਲਈ ਬਰਾਤ ਦੇ ਟਾਈਮ ਔਰ ਰੋਟੀ ਖਾ ਕੇ ਆਪਣੀ ਸਹੇਲੀਆਂ ਨਾਲ ਸਿਗਰਟ ਪੀਣ ਗਈ। ਇਹਦਾ ਸਹੁਰਾ ਜਿਹੜਾ ਕੁੱਬਾ ਜਿਹੜਾ ਤੁਸੀਂ ਇੱਥੇ ਲੋਕਾਂ ਜਿਹਾ ਬਣਿਆ ਉਹ ਆਉਂਦਾ ਤੁਹਾਨੂੰ ਕਹਿੰਦਾ ਦੇਖੋ ਬੇਟਾ ਕਾਰਟੂਨ ਲੈ ਕੇ ਆਇਆ ਹੂੰ। ਲੋ ਨਾਦਰੀ ਨਾ ਲਾਫੀ ਤੁਹਾਨੂੰ ਸਾਰਿਆਂ ਨੂੰ ਆਡੀਅנס ਨੂੰ ਈਦ ਮੁਬਾਰਕ ਤੇ ਆਪਣਾ ਖਿਆਲ ਰੱਖੋ, ਆਪਣੇ ਵੱਡਿਆਂ ਦਾ ਖਿਆਲ ਰੱਖੋ, ਹੱਸਦੇ ਰਹੋ ਵਸਦੇ ਰਹੋ। ਅੱਲਾਹ ਹਾਫਿਜ਼। ਇੰਜ ਕਰੋ ਯਾਰ।